ਕਿ ਬਹੁਤ ਸਾਰੇ ਉਹ ਸਿੱਖ ਜਿਹੜੇ ਆਪਦਾ ਕੱਦ ਵੱਡਾ ਕਰਨ ਦੇ ਲਈ ਸਾਡੇ ਸੰਘਰਸ਼ ਦਾ ਦਮ ਭਰਦੇ ਰਹੇ, ਹੁਣ ਉਹ ਨੁਕਸ ਕੱਢਣ ਲੱਗੇ ਹੋਏ ਨੇ। ਉਹਨਾਂ ਨੂੰ ਇਉਂ ਲੱਗਦਾ ਵੀ ਜਿਵੇਂ ਖਾੜਕੂ ਸੰਘਰਸ਼ ਦੇ ਵਿੱਚ ਤਾਂ ਬਸ ਗੜਬੜਾਂ ਹੀ ਗੜਬੜਾਂ ਸੀ, ਖਾੜਕੂਆਂ ਨੂੰ ਤਾਂ ਅਕਲ ਹੀ ਨਹੀਂ ਸੀ, ਖਾੜਕੂਆਂ ਨੇ ਤਾਂ ਬਹੁਤ ਵੱਡੀਆਂ ਗਲਤੀਆਂ ਕੀਤੀਆਂ। ਹੁਣ ਤਾਂ ਹੱਦ ਹੀ ਹੋਈ ਪਈ। ਕੋਈ ਉੱਠ ਕੇ ਕਹਿੰਦਾ ਹੈ ਕਿ ਸੰਤ ਭਿੰਡਰਾਂ ਵਾਲਿਆਂ ਨੂੰ ਦਰਬਾਰ ਸਾਹਿਬ ਦੇ ਵਿੱਚ ਲੜਾਈ ਨਹੀਂ ਸੀ ਲੜਨੀ ਚਾਹੀਦੀ। ਔਰ ਬੰਦੇ ਇਹ ਕੌਣ ਨੇ? ਇਹ ਬੰਦੇ ਉਹ ਨੇ ਜਿਹੜੇ ਆਪਦੇ ਆਪ ਨੂੰ ਸੰਤ ਭਿੰਡਰਾਂ ਵਾਲਿਆਂ ਦੇ ਸਭ ਤੋਂ ਬੁੱਕਲ ਦੇ ਬੰਦੇ ਦੱਸਦੇ। ਹੁਣ ਉਹ ਕਹਿੰਦੇ ਆ ਕਿ ਸੰਤਾਂ ਨੂੰ ਇਹ ਨਹੀਂ ਸੀ ਚਾਹੀਦਾ ਤੇ ਲੱਗਦਾ ਗਲਤੀ ਹੋ ਗਈ, ਆਪਾਂ ਨੂੰ ਦਰਬਾਰ ਸਾਹਿਬ ਤੋਂ ਬਾਹਰ ਆ ਕੇ ਜੰਗ ਲੜਨੀ ਚਾਹੀਦੀ ਸੀ, ਜਿਵੇਂ ਸੰਤਾਂ ਨੇ ਮਿੱਥ ਕੇ ਜੰਗ ਲੜੀ ਹੋ। ਇੰਡੀਅਨ ਸਟੇਟ ਨੇ ਇਸ ਤੋਂ ਬਾਅਦ ਚ ਤਾਜ ਹੋਟਲ ਤੇ ਜਦੋਂ ਅਟੈਕ ਹੋਇਆ, ਕੀ ਉਹਨੂੰ ਤੋਪਾਂ ਬੰਬਾਂ ਨਾਲ ਉਡਾਇਆ? ਸੱਚਾਈ ਇਹ ਹੈ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਤਾਂ ਪੱਜ ਲਿਆ। ਉਹਨਾਂ ਦੇ ਦਿਲ ਦਿਮਾਗ ਵਿੱਚ ਇੰਦਰਾ ਦੀ ਜੁੰਡਲੀ ਦੇ ਦਿਮਾਗ ਵਿੱਚ ਇਹ ਗੱਲ ਬਹੁਤ ਚਿਰ ਤੋਂ ਘੁੰਮ ਰਹੀ ਸੀ ਤੇ ਉਹਨਾਂ ਨੇ ਇਹ ਕਾਰਾ ਕਰਨਾ ਹੀ ਕਰਨਾ ਸੀ। ਸੰਤ ਭਿੰਡਰਾਂ ਵਾਲਿਆਂ ਦੇ ਉੱਤੇ ਕਿੰਨੇ ਕੁ ਮੁਕੱਦਮੇ ਦਰਜ ਸੀ? ਸੰਤ ਭਿੰਡਰਾਂ ਵਾਲਿਆਂ ਦੇ ਬਾਰੇ ਆਰਟੀਆਈ ਪਾ ਕੇ ਜਦੋਂ ਪੁੱਛਦੇ ਆ, ਸਰਕਾਰ ਖੁਦ ਕਹਿੰਦੀ ਆ ਕਿ ਉਹਨਾਂ ਤੇ ਕੋਈ ਮੁਕੱਦਮਾ ਦਰਜ ਨਹੀਂ ਸੀ। ਫਿਰ ਸੰਤ ਭਿੰਡਰਾਂ ਵਾਲਿਆਂ ਦਾ ਬਹਾਨਾ ਲੈ ਕੇ ਐਡਾ ਵੱਡਾ ਕਾਰਨਾਮਾ ਕੀਤਾ, ਇਹਦਾ ਕੀ ਅਰਥ ਰਹਿ ਗਿਆ ਜੀ? ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 29 ਜੁਲਾਈ ਹੈ। ਅੱਜ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਜਥੇਦਾਰ ਭਾਈ ਗੁਰਜੰਟ ਸਿੰਘ ਜੀ ਬੁੱਧ ਸਿੰਘ ਵਾਲਾ ਦੇ ਪਿੰਡ ਬੁੱਧ ਸਿੰਘ ਵਾਲਾ ਦੇ ਵਿੱਚ ਸ਼ਹੀਦੀ ਸਮਾਗਮ ਮਨਾਇਆ ਜਾਂਦਾ ਹਰ ਸਾਲ। ਹੁਣ ਵੀ ਮੈਂ ਉੱਥੋਂ ਹੀ ਹਾਜ਼ਰੀ ਭਰ ਕੇ ਸੰਗਤਾਂ ਦੇ ਰੂਬਰੂ ਹੋਣ ਲਈ ਪਹੁੰਚੇ ਹਾਂ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਿੱਖ ਸੰਘਰਸ਼ ਨਾਲ ਸੰਬੰਧਿਤ ਰਹੀਆਂ ਬਹੁਤ ਸਾਰੀਆਂ ਸ਼ਖਸੀਅਤਾਂ ਤੇ ਅਲੱਗ-ਅਲੱਗ ਜੁਝਾਰੂ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਹਾਜ਼ਰੀਆਂ ਭਰੀਆਂ ਤੇ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਸਮੇਤ ਉਹਨਾਂ ਸਾਰੇ ਸਿੰਘਾਂ ਨੂੰ ਤੇ ਹੋਰ ਜਿਹੜੇ ਹਕੂਮਤ ਦੀ ਦਹਿਸ਼ਤਗਰਦੀ ਦਾ ਸ਼ਿਕਾਰ ਹੋਏ ਲੋਕ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸੁਭਾਵਕ ਹੈ ਕਿ ਇਹੋ ਜਿਹੇ ਮੌਕੇ ਅਰਦਾਸ ਕਰਦਿਆਂ ਹੋਇਆਂ ਹਰ ਸਿੱਖ ਅਹਿਦ ਦੁਹਰਾਉਂਦਾ ਕਿ ਉਹ ਆਪਣੇ ਆਖਰੀ ਸਾਹ ਤੱਕ ਖਾਲਿਸਤਾਨ ਲਈ ਜੂਝਦਾ ਰਹੇ। ਸੋ ਅੱਜ ਦੇ ਇਸ ਸਮਾਗਮ ਦੇ ਵਿੱਚ ਭਾਈ ਨਰੈਣ ਸਿੰਘ ਚੌੜਾ, ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਭਾਈ ਪਰਮਜੀਤ ਸਿੰਘ ਮੰਡ ਤੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਅਲੱਗ-ਅਲੱਗ ਜਥੇਬੰਦੀਆਂ ਵੱਲੋਂ ਹਾਜ਼ਰੀਆਂ ਭਰੀਆਂ। ਇਸ ਸਮਾਗਮ ਦੇ ਵਿੱਚ ਖਾਸ ਗੱਲ ਇਹ ਹੁੰਦੀ ਹੈ ਕਿ ਸਾਰੇ ਮਾਲਵਾ ਜ਼ੋਨ ਦੇ ਸ਼ਹੀਦਾਂ ਦੇ ਪਰਿਵਾਰ ਜਿਹੜੇ ਨੇ ਉਹ ਪਹੁੰਚੇ ਹੁੰਦੇ। ਮਾਝੇ ਖੇਤਰ ਦੇ ਵਿੱਚ ਕਈ ਸ਼ਹੀਦੀ ਦਿਹਾੜੇ ਮਨਾਏ ਜਾਂਦੇ ਆ, ਜਿਨ੍ਹਾਂ ਵਿੱਚੋਂ ਭਾਈ ਸੁਖਦੇਵ ਸਿੰਘ ਬੱਬਰ ਦਾ 9 ਅਗਸਤ ਨੂੰ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ। ਇਸੇ ਤਰ੍ਹਾਂ ਹਰ ਸਾਲ ਫਰਵਰੀ ਮਹੀਨੇ ਦੇ ਵਿੱਚ 28 ਫਰਵਰੀ ਨੂੰ ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋ ਚਾਹਲ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ। ਹੋਰ ਵੀ ਨਿੱਕੇ ਵੱਡੇ ਆਲੇ ਦੁਆਲੇ 'ਚ ਸ਼ਹੀਦੀ ਸਮਾਗਮ ਹੁੰਦੇ ਹੀ ਰਹਿੰਦੇ, ਪਰ ਮਾਲਵੇ ਦੇ ਵਿੱਚ ਇੱਕੋ ਹੀ ਸਮਾਗਮ ਇਹ ਹੁੰਦਾ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀ ਭਰਦੀਆਂ ਨੇ। ਤੇ ਇਸ ਮੌਕੇ ਜਿੱਥੇ ਹਰ ਵਾਰੀ ਸ਼ਹੀਦਾਂ ਦੇ ਵਾਰਸਾਂ ਨਾਲ, ਪਰਿਵਾਰਾਂ ਨਾਲ ਮਿਲਣ ਦਾ, ਉਹਨਾਂ ਦੀ ਗੱਲ ਸੁਣਨ ਦਾ ਮੌਕਾ ਮਿਲ ਜਾਂਦਾ, ਨਾਲ ਹੀ ਸਟੇਜ ਤੋਂ ਮਾਲਵੇ ਖੇਤਰ ਦੇ ਲੋਕਾਂ ਨੂੰ ਸਾਰੇ ਪੰਜਾਬ ਦੇ ਵਿੱਚ ਜੋ ਵਾਪਰ ਰਿਹਾ ਉਹਦੇ ਨਾਲ ਸਾਂਝ ਪਾਉਣ ਦਾ ਇੱਕ ਮੌਕਾ ਵੀ ਮਿਲਦਾ। ਇਹ ਗੱਲ ਬੜੀ ਅਹਿਮ ਹੈ ਕਿ 1966 ਤੋਂ 1992 ਤੱਕ
ਜਿਹੜੀ ਇਹ ਸਾਰੀ ਉਮਰ 25-26 ਸਾਲ ਦੀ ਉਮਰ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੀ ਸੀ ਜਦੋਂ ਉਹ ਸ਼ਹੀਦੀ ਪਾ ਗਏ। ਤੇ ਇਹ ਗੱਲ ਹੋਰ ਅਹਿਮ ਹੈ ਕਿ 1960 ਤੋਂ 65 ਦੇ ਵਿਚਾਲੇ ਜਾਂ 1965 ਤੋਂ 1-2 ਸਾਲ ਅੱਗੇ ਲਾ ਲਓ, ਬਹੁਤੇ ਜ਼ਿਆਦਾ ਜੁਝਾਰੂ ਜਿਹੜੇ ਸੀ ਉਹ ਇਸ ਉਮਰ ਦੇ ਸੀ। ਯਾਨੀ ਕਿ 20 ਸਾਲ ਦੀ ਉਮਰ 'ਚ ਉਹ ਸੰਘਰਸ਼ ਦਾ ਹਿੱਸਾ ਬਣੇ। ਕੋਈ 24, 25, 26, 27, 28 ਸਾਲ ਉਮਰ ਤੱਕ ਮਸਾਂ ਉਹਨਾਂ ਨੇ ਦਿਨ ਕੱਢੇ ਤੇ ਆਪਣੀ ਕੌਮ ਦੇ ਲੇਖੇ ਲਾ ਗਏ। ਇਹ ਉਮਰ ਦੇ ਅੱਜ ਦੇ ਨੌਜਵਾਨਾਂ ਦਾ ਹਾਲ ਦੇਖੋ। 24, 25, 26 ਸਾਲ ਦੇ ਬਹੁਤੇ ਮੁੰਡੇ ਕੁੜੀਆਂ ਨੂੰ ਅੱਜ ਹੋਰ ਫਿਕਰ ਜਿਹੜੇ ਨੇ ਉਹ ਲਈ ਬੈਠੇ। ਸਾਡੀ ਕੌਮ ਦਾ ਵੀ ਬਹੁਤਾ ਵੱਡਾ ਹਿੱਸਾ ਪੜ੍ਹਾਈਆਂ ਕਰਕੇ ਰੋਜੀ ਰੋਟੀ ਕਮਾਉਣ ਦੇ ਚੱਕਰ 'ਚ ਉਲਝਿਆ ਹੋਇਆ। ਪਰ ਧੰਨ ਸੀ ਉਹ ਸਿੱਖ ਜਿਨ੍ਹਾਂ ਨੇ ਕੌਮ ਨੂੰ ਤਰਜੀਹ ਦਿੱਤੀ, ਕੌਮੀ ਫਰਜ਼ ਨਿਭਾਏ। ਵੈਸੇ ਵੀ ਕਦੇ ਵੀ ਕੋਈ ਪੂਰੀ ਦੀ ਪੂਰੀ ਕੌਮ ਜਿਹੜੀ ਆ ਉਹ ਤਾਂ ਲੜਦੀ ਨਹੀਂ ਹੁੰਦੀ, ਕੌਮ ਦਾ ਇੱਕ ਹਿੱਸਾ ਹੁੰਦਾ। ਤੇ ਸਾਡੀ ਕੌਮ ਨੂੰ ਇਹ ਅਕਲ ਹੋਣੀ ਚਾਹੀਦੀ ਆ ਕਿ ਜਿਹੜੇ ਸਿੰਘ ਕਿਸੇ ਵੀ ਵਕਤ ਕਿਸੇ ਵੀ ਸਾਲ ਜਾਂ ਕਿਸੇ ਵੀ ਸਾਲਾਂ ਦੇ ਵਿੱਚ ਕੌਮ ਲਈ ਲੜਨ ਮਰਨ ਦਾ ਜਿਗਰਾ ਰੱਖਦੇ ਹੋਣ, ਉਹਨਾਂ ਦਾ ਸਤਿਕਾਰ ਕਰਿਆ ਕਰੀਏ। ਜਿਨ੍ਹਾਂ ਦਾ ਲੜਨ ਮਰਨ ਦਾ ਜਿਗਰਾ ਨਹੀਂ, ਉਹਨਾਂ ਨੂੰ ਕਿਸੇ ਨੇ ਕੁਝ ਨਹੀਂ ਕਹਿਣਾ। ਜਿਹੜੇ ਅੱਗ ਵਿੱਚ ਛਾਲਾਂ ਮਾਰਦੇ ਨੇ ਉਹਨਾਂ ਦਾ ਹੀ ਪਿੰਡਾ ਮੱਚਣਾ, ਦੂਜਿਆਂ ਨੂੰ ਤਾਂ ਕੁਝ ਨਹੀਂ ਹੋਣਾ। ਪਰ ਸਾਡੀ ਕੌਮ ਦੇ ਵਿੱਚ ਇੱਕ ਲੰਡੂ ਲਾਣਾ ਪੈਦਾ ਹੋਇਆ ਹੈ, ਜਿਹੜਾ ਹਰ ਵੇਲੇ ਐਵੇਂ ਲੇਰਾ ਮਾਰਦਾ ਰਹਿੰਦਾ, ਜਿਵੇਂ ਉਹ ਕਹਿ ਰਿਹਾ ਹੋਵੇ ਕਿ ਮੈਨੂੰ ਨਾ ਕੁਝ ਕਹੋ, ਮੈਂ ਇਹਨਾਂ ਦੇ ਨਾਲ ਨਹੀਂ ਹੈਗਾ, ਤੁਸੀਂ ਇਹਨਾਂ ਨਾਲ ਜੋ ਮਰਜ਼ੀ ਕਰੋ। ਪਰ ਸੱਚਾਈ ਇਹ ਆ ਕਿ ਭਾਰਤ ਮਾਤਾ ਕਦੇ ਕਿਸੇ ਨੂੰ ਬਖਸ਼ਦੀ ਨਹੀਂ। ਜਿਵੇਂ 1984 ਦੇ ਵਿੱਚ 2 ਵੱਡੇ ਘੱਲੂਘਾਰੇ ਵਾਪਰੇ, ਉਦੋਂ ਦਿੱਲੀ ਦਰਬਾਰ ਨੇ ਇਹ ਨਹੀਂ ਦੇਖਿਆ ਕਿ ਕੌਣ ਉਹਨਾਂ ਦੇ ਨਿਸ਼ਾਨੇ ਤੇ ਹੋਣਾ ਚਾਹੀਦਾ ਤੇ ਕੌਣ ਨਹੀਂ। ਬਸ ਸਿੱਖਾਂ ਦੇ ਘਰੇ ਜੰਮਿਆ ਹੋਵੇ ਤੇ ਚਾਹੇ ਉਹ ਪਤਤ ਆ ਤੇ ਚਾਹੇ ਜੋ ਮਰਜ਼ੀ ਆ, ਅਗਲਿਆਂ ਨੇ ਸੋਧਾ ਲਾਤਾ, ਰਗੜਤਾ, ਮਾਰਤਾ, ਕਤਲ ਕਰਤਾ, ਜੋ ਕੁਛ ਕਰਨਾ ਸੀ ਕਰਤਾ। ਅੱਜ ਸਾਡੀ ਜਿਹੜੀ ਕੌਮ ਦੇ ਵਿੱਚ ਇਸ ਤਰੀਕੇ ਦੀ ਇੱਕ ਬਿਮਾਰੀ ਪੈ ਚੁੱਕੀ ਆ ਕਿ ਸਿੱਖ ਸੰਘਰਸ਼ ਦੇ ਉਸ ਹਿੱਸੇ ਦੇ ਉਲਟ ਬੋਲ ਕੇ, ਔਰ ਮੈਂ ਹੈਰਾਨ ਇਸ ਗੱਲ ਤੋਂ ਹਾਂ ਕਿ ਬੀਤੇ ਦੌਰ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਲੋਕ ਸੀਗੇ ਜਿਹੜੇ ਬੜੇ ਧੜੱਲੇ ਨਾਲ ਸੰਤ ਭਿੰਡਰਾਂ ਵਾਲਿਆਂ ਦਾ, ਖਾਲਿਸਤਾਨ ਦੇ ਸੰਘਰਸ਼ ਦਾ ਤੇ ਜੁਝਾਰੂ ਸਿੰਘਾਂ ਦਾ ਸਾਥ ਸਹਿਯੋਗ ਦੇਣ ਦਾ ਦਮ ਭਰਦੇ ਰਹੇ। ਹੁਣ ਪਤਾ ਨਹੀਂ ਕੀ ਹੋ ਗਿਆ। ਮੈਨੂੰ ਚੇਤੇ ਆਉਂਦਾ, ਮੇਰੇ ਕੋਲ ਕੈਨੇਡਾ ਤੋਂ ਚੜ੍ਹਦੀ ਕਲਾ ਅਖਬਾਰ ਆਉਂਦਾ ਸੀ। ਜਿਵੇਂ ਬਾਹਰਲੇ ਮੁਲਕਾਂ ਦੇ ਅਖਬਾਰ ਹੁੰਦੇ ਆ, 60-70 ਪੇਜਾਂ ਦਾ ਅਖਬਾਰ ਹੁੰਦਾ ਸੀ, ਵੱਡੇ ਸਾਰੇ ਲਿਫਾਫੇ 'ਚ ਪੈਕਟ। ਮੇਰੇ ਪਿੰਡ ਜਦੋਂ ਡਾਕੀਏ ਨੇ ਦੇਣ ਆਉਣਾ, ਉਹਨੂੰ ਬੜੀ ਹੋਣਾ ਵੀ ਪਤਾ ਨਹੀਂ ਕੀ ਆਉਂਦਾ ਇਹਦੇ ਕੋਲ। ਮਹੀਨੇ ਦੇ ਵਿੱਚ 4 ਚੜ੍ਹਦੀ ਕਲਾ ਮੇਰੇ ਕੋਲ ਪਹੁੰਚਦੇ ਸੀ। ਇੱਕ ਵਾਰ ਉਹਦੇ 'ਚ 97 ਦੇ ਜਾਂ 98 ਦੀ ਗੱਲ ਹੈ, ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ, ਹੁਣ ਤਾਂ ਉਹ ਚੜ੍ਹਾਈ ਕਰ ਗਏ, ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ, ਉਹਨਾਂ ਦਾ ਇੱਕ ਲੇਖ ਛਪਿਆ ਸੀ। ਬਾਅਦ ਵਿੱਚ ਮੇਰੇ ਤੋਂ ਉਹ ਲੇਖ ਲੈ ਕੇ ਭਾਈ ਪਰਮਜੀਤ ਸਿੰਘ ਪੰਜਵੜ ਦਾ ਜਥੇਦਾਰ ਭਾਈ ਨਰੈਣ ਸਿੰਘ ਚੌੜਾ ਨੇ ਪੰਥਕ ਦਸਤਾਵੇਜ਼ ਦੇ ਵਿੱਚ ਵੀ ਉਹ ਲੇਖ ਛਾਪਿਆ। ਉਹਦੇ ਵਿੱਚ ਵੀ ਇਹੀ ਜਿਹੜੀ ਗੱਲ ਮੈਂ ਅੱਜ ਕਰਨ ਲੱਗਿਆ 1997-98 ਚ ਭਾਈ ਪੰਜਵੜ ਨੇ ਕਹੀ ਸੀ ਕਿ ਬਹੁਤ ਸਾਰੇ ਉਹ ਸਿੱਖ ਜਿਹੜੇ ਆਪਦਾ ਕੱਦ ਵੱਡਾ ਕਰਨ ਦੇ ਲਈ ਸਾਡੇ ਸੰਘਰਸ਼ ਦਾ ਦਮ ਭਰਦੇ ਰਹੇ, ਹੁਣ ਉਹ ਪੌਣ ਕੁੱਕੜ ਹੁੰਦਾ, ਜਿਹੜਾ ਕੁੱਕੜ ਇੱਕ ਬਣਿਆ ਹੁੰਦਾ, ਉਹ ਪੌਣ ਜਿੱਧਰ ਨੂੰ ਆਉਂਦੀ ਆ, ਹਵਾ ਜਿੱਧਰ ਨੂੰ ਆਉਂਦੀ ਆ ਉਧਰ ਨੂੰ ਘੁੰਮ ਜਾਂਦਾ ਉਹਦਾ ਮੂੰਹ ਜਿਹਾ। ਸੋ ਹਵਾ ਦਾ ਰੁੱਖ ਬਦਲਿਆ ਤੇ ਉਹਨਾਂ ਨੇ ਵੀ ਆਪਦਾ ਰੁੱਖ ਬਦਲ ਲਿਆ। ਹੁਣ ਉਹ ਨੁਕਸ ਕੱਢਣ ਲੱਗੇ ਹੋਏ ਨੇ। ਉਹਨਾਂ ਨੂੰ ਇਉਂ ਲੱਗਦਾ ਵੀ ਜਿਵੇਂ ਖਾੜਕੂ ਸੰਘਰਸ਼ ਦੇ ਵਿੱਚ ਤਾਂ ਬਸ ਗੜਬੜਾਂ ਹੀ ਗੜਬੜਾਂ ਸੀ। ਖਾੜਕੂਆਂ ਨੂੰ ਤਾਂ ਅਕਲ ਹੀ ਨਹੀਂ ਸੀ। ਖਾੜਕੂਆਂ ਨੇ ਤਾਂ ਬਹੁਤ ਵੱਡੀਆਂ ਗਲਤੀਆਂ ਕੀਤੀਆਂ। ਜਦੋਂ ਤੱਕ ਉਹ ਸਾਡੇ ਸੰਘਰਸ਼ ਦੇ ਸਿੰਘਾਂ ਬਾਰੇ, ਸਿੰਘਾਂ ਦੇ ਫੈਸਲਿਆਂ ਬਾਰੇ ਗੱਲ ਕਰਦੇ ਰਹੇ, ਫਿਰ ਵੀ ਕੁਝ ਹੱਦ ਤੱਕ ਸਾਡੇ ਕੌਮ ਦੇ ਵੱਡੇ ਹਿੱਸੇ ਨੇ ਕਿਹਾ ਵੀ ਚਲੋ ਆਲੋਚਨਾ ਕਰਨੀ ਕਿਸੇ ਗੱਲ ਦੀ ਚੰਗੀ ਗੱਲ ਆ, ਸ਼ਾਇਦ ਕੋਈ ਇਹਨਾਂ ਨੂੰ ਸਮਝ ਜ਼ਿਆਦਾ ਹੋਵੇ, ਉਦੋਂ ਇਹਨਾਂ ਨੂੰ ਡਰ ਲੱਗਦਾ ਹੋਣਾ, ਹੁਣ ਇਹ ਦੱਸ ਰਹੇ ਨੇ ਚੰਗੀ ਗੱਲ ਆ, ਕੋਈ ਗੱਲ।
ਪਰ ਹੁਣ ਤਾਂ ਹੱਦ ਹੀ ਹੋਈ ਪਈ ਹੈ। ਕੋਈ ਉੱਠ ਕੇ ਕਹਿੰਦਾ ਹੈ ਕਿ ਸੰਤ ਭਿੰਡਰਾਂ ਵਾਲਿਆਂ ਨੂੰ ਦਰਬਾਰ ਸਾਹਿਬ ਦੇ ਵਿੱਚ ਲੜਾਈ ਨਹੀਂ ਸੀ ਲੜਨੀ ਚਾਹੀਦੀ। ਔਰ ਬੰਦੇ ਇਹ ਕੌਣ ਨੇ? ਇਹ ਬੰਦੇ ਉਹ ਨੇ ਜਿਹੜੇ ਆਪਦੇ ਆਪ ਨੂੰ ਸੰਤ ਭਿੰਡਰਾਂ ਵਾਲਿਆਂ ਦੇ ਸਭ ਤੋਂ ਬੁੱਕਲ ਦੇ ਬੰਦੇ ਦੱਸਦੇ ਕਿ ਸਾਡਾ ਤਾਂ ਉਹਨਾਂ ਨਾਲ ਬਹੁਤ ਜ਼ਿਆਦਾ ਪਿਆਰ ਸੀ। ਇਹ ਗੱਲ ਇੰਡੀਅਨ ਸਟੇਟ ਨੇ, ਹਿੰਦੂ ਅੱਤਵਾਦੀਆਂ ਨੇ, ਕਾਮਰੇਡੀ ਸੋਚ ਵਾਲੇ ਲੋਕਾਂ ਨੇ ਬਹੁਤ ਜ਼ਿਆਦਾ ਪ੍ਰਚਾਰੀ ਕਿ ਸੰਤ ਭਿੰਡਰਾਂ ਵਾਲੇ ਜੇ ਦਰਬਾਰ ਸਾਹਿਬ ਦੇ ਵਿੱਚ ਨਾ ਬੈਠੇ ਹੁੰਦੇ ਕਾਹਨੂੰ ਅਕਾਲ ਤਖਤ ਸਾਹਿਬ ਢਹਿੰਦਾ। ਹੁਣ ਉਹ ਗੱਲ ਜਦੋਂ ਤੱਕ ਸਾਡੇ ਵਿਰੋਧੀ ਜਾਂ ਦੁਸ਼ਮਣ ਕਹਿੰਦੇ ਸੀ ਗੱਲ ਹੋਰ ਸੀ। ਔਰ ਮੈਂ ਇਹ ਵੀ ਦੇਖਦਾ ਕਿ ਇਹ ਜਿਹੜੇ ਲੋਕ ਅੱਜ ਕੱਲ ਤੁਣਤੁਣੀ ਜੀ ਖੜਕਾਉਣ ਲੱਗੇ ਆ, ਇਹ ਵੀ ਉਹਨਾਂ ਦਾ ਵਿਰੋਧ ਕਰਦੇ ਰਹੇ ਆ ਬੀਤੇ ਦੌਰ। ਪਰ ਹੁਣ ਸ਼ਾਇਦ ਕੋਈ ਇਲਮ ਜਿਹੜਾ ਹੈਗਾ ਨਵਾਂ ਹੋਇਆ, ਕਿਤੋਂ ਪ੍ਰਕਾਸ਼, ਕੋਈ ਰੋਸ਼ਨੀ ਨਵੀਂ ਆ ਗਈ ਇਹਨਾਂ ਵਿਚਾਰਿਆਂ ਨੂੰ। ਹੁਣ ਉਹ ਕਹਿੰਦੇ ਆ ਕਿ ਸੰਤਾਂ ਨੂੰ ਇਹ ਨਹੀਂ ਸੀ ਚਾਹੀਦਾ ਤੇ ਲੱਗਦਾ ਗਲਤੀ ਹੋ ਗਈ, ਆਪਾਂ ਨੂੰ ਦਰਬਾਰ ਸਾਹਿਬ ਤੋਂ ਬਾਹਰ ਆ ਕੇ ਜੰਗ ਲੜਨੀ ਚਾਹੀਦੀ ਸੀ, ਜਿਵੇਂ ਸੰਤਾਂ ਨੇ ਮਿੱਥ ਕੇ ਜੰਗ ਲੜੀ ਹੋ। ਹਕੀਕਤ ਇਹ ਆ ਕਿ ਸੰਤ ਤਾਂ ਅੰਦਰ ਮੋਰਚਾ, ਸ਼ਾਂਤਮਈ ਮੋਰਚਾ ਲਈ ਬੈਠੇ ਤੇ ਬਾਹਰੋਂ ਸਟੇਟ ਦੀਆਂ ਫੋਰਸਾਂ ਚੜ ਕੇ ਗਈਆਂ ਨੇ। ਫੌਜਾਂ ਨੇ ਘੇਰਾ ਉੱਥੇ ਪਾ ਲਿਆ ਤਾਂ ਉੱਥੇ ਲੜਨਾ ਪੈ ਗਿਆ। ਹੁਣ ਕਹਿੰਦੇ ਜੀ ਵੀ ਦਰਬਾਰ ਸਾਹਿਬ ਦੇ ਵਿੱਚ, ਭਾਈ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸੰਤ ਸੀਗੇ ਅਕਾਲ ਤਖਤ ਸਾਹਿਬ ਤੇ। ਪਹਿਲੋਂ ਲੰਗਰ ਹਾਲ ਤੇ ਜ਼ਿਆਦਾ ਬੈਠਦੇ ਸੀ, ਫਿਰ ਹਾਲਾਤ ਦਸੰਬਰ 93 ਤੋਂ ਬਦਲੇ ਤਾਂ ਉਹ ਅਕਾਲ ਤਖਤ ਸਾਹਿਬ ਵਾਲੇ ਪਾਸੇ ਚਲੇ ਗਏ। ਇਹੋ ਜੀ ਤਾਂ ਕੋਈ ਗੱਲ ਹੀ ਨਹੀਂ ਵੀ ਦਰਬਾਰ ਸਾਹਿਬ ਦੇ ਵਿੱਚ ਬੈਠੇ ਸੀ ਉਹ। ਇੰਡੀਅਨ ਸਟੇਟ ਨੇ ਇਸ ਤੋਂ ਬਾਅਦ ਚ ਤਾਜ ਹੋਟਲ ਤੇ ਜਦੋਂ ਅਟੈਕ ਹੋਇਆ, ਕੀ ਉਹਨੂੰ ਤੋਪਾਂ ਬੰਬਾਂ ਨਾਲ ਉਡਾਇਆ? ਫਿਰ ਹਜ਼ਰਤ ਬਲ ਨੂੰ ਘੇਰਾ ਪਾ ਕੇ ਕਿੰਨੇ ਮਹੀਨੇ ਘੇਰਾ ਪਾ ਕੇ ਉਥੋਂ ਹੱਲ ਕੱਢਿਆ ਗਿਆ। ਸਚਾਈ ਇਹ ਹੈ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਤਾਂ ਪੱਜ ਲਿਆ। ਉਹਨਾਂ ਦੇ ਦਿਲ ਦਿਮਾਗ ਵਿੱਚ, ਇੰਦਰਾ ਦੀ ਜੁੰਡਲੀ ਦੇ ਦਿਮਾਗ ਵਿੱਚ ਇਹ ਗੱਲ ਬਹੁਤ ਚਿਰ ਤੋਂ ਘੁੰਮ ਰਹੀ ਸੀ ਤੇ ਉਹਨਾਂ ਨੇ ਇਹ ਕਾਰਾ ਕਰਨਾ ਹੀ ਕਰਨਾ ਸੀ। ਉਹਨਾਂ ਵੇਲਿਆਂ ਦੇ ਵਿੱਚ ਹਰ ਜਿਹੜਾ ਮਗਜ, ਮਾਈਂਡ, ਦਿਮਾਗ, ਦਿਲ ਰੱਖਦਾ ਬੰਦਾ ਸੀ, ਉਹਨੂੰ ਸਾਫ਼ ਦਿਖਦਾ ਸੀ ਕਿ ਇੰਡੀਅਨ ਸਟੇਟ ਨੇ ਮਿਥਿਆ ਹੋਇਆ। ਅਸਲ ਵਿੱਚ ਜਿਵੇਂ ਕਹਿੰਦੇ ਆ ਨਾ ਵੀ ਸਿੱਖਾਂ ਨੂੰ ਜਲੀਲ ਕਰਨਾ ਸੀ, ਵੀ ਤੁਸੀਂ ਕਿਹੜੇ ਇੱਥੇ ਹੱਕ ਹੁੱਕ ਭਾਲਦੇ ਫਿਰਦੇ ਹੋ, ਤੁਹਾਡਾ ਤਾਂ ਅਸੀਂ ਕੱਖ ਨਹੀਂ ਛੱਡਣਾ। ਸੰਤ ਭਿੰਡਰਾਂ ਵਾਲਿਆਂ ਦੇ ਉੱਤੇ ਕਿੰਨੇ ਕੁ ਮੁਕੱਦਮੇ ਦਰਜ ਸੀ। ਸੰਤ ਭਿੰਡਰਾਂ ਵਾਲਿਆਂ ਦੇ ਬਾਰੇ RTI ਪਾ ਕੇ ਜਦੋਂ ਪੁੱਛਦੇ ਆ, ਸਰਕਾਰ ਖੁਦ ਕਹਿੰਦੀ ਆ ਕਿ ਉਹਨਾਂ ਤੇ ਕੋਈ ਮੁਕੱਦਮਾ ਦਰਜ ਨਹੀਂ ਸੀ। ਫਿਰ ਸੰਤ ਭਿੰਡਰਾਂ ਵਾਲਿਆਂ ਦਾ ਬਹਾਨਾ ਲੈ ਕੇ ਐਡਾ ਵੱਡਾ ਕਾਰਨਾਮਾ ਕੀਤਾ, ਇਹਦਾ ਕੀ ਅਰਥ ਰਹਿ ਗਿਆ ਜੀ? ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਆਪਦੇ ਇਸ ਕਾਲੇ ਕਾਰਨਾਮੇ ਨੂੰ ਜਾਇਜ਼ ਦਰਸਾਉਣ ਲਈ ਜੋ ਕੁਝ ਬਾਅਦ ਵਿੱਚ ਇਹਨਾਂ ਨੇ ਝੂਠ ਬੋਲਿਆ, ਉਹ ਸਭ ਦੇ ਸਾਹਮਣੇ ਆ। ਕਿੰਨੀ ਨੀਚ, ਘਟੀਆ ਤੇ ਕੌਮ ਦੇ ਕਿਰਦਾਰ ਉੱਤੇ ਇੱਕ ਨੀਚ ਕਲੰਕ ਲਾਉਣ ਦਾ ਯਤਨ ਕੀਤਾ ਕਿ ਦਰਬਾਰ ਸਾਹਿਬ ਦੇ ਵਿੱਚੋਂ, ਅਕਾਲ ਤਖਤ ਸਾਹਿਬ ਦੇ ਭੋਰੇ ਚੋਂ ਬਹੁਤ ਵੱਡੀ ਗਿਣਤੀ ਵਿੱਚ ਨਗਨ ਅਵਸਥਾ ਵਿੱਚ ਕੁੜੀਆਂ, ਫਿਰ ਬਾਅਦ ਵਿੱਚ ਕਹਿੰਦੇ ਜੀ ਨਹੀਂ, ਕਿਲ ਦਿਸ ਨਿਊਜ਼। ਜਗਦੀਸ਼ ਚੰਦਰ ਆਕਾਸ਼ਵਾਣੀ ਨਾਲ ਜੁੜਿਆ ਬੰਦਾ ਸੀ, ਉਹਨੇ ਜਿਹੜਾ ਲਿਖਿਆ ਉਹ ਪੜ੍ਹਨ ਵਾਲਾ ਕਿ ਕੀ ਕੁਝ ਉਦੋਂ ਕੀਤਾ ਗਿਆ। ਫਿਰ ਵੱਡੇ ਵੱਡੇ ਜਿਹੜੇ ਵਿਦਵਾਨ ਸੱਜਣ ਆ, ਉਹਨਾਂ ਨੇ ਸੱਚ ਸਾਬਤ ਕੀਤਾ ਹੈ ਕਿ ਆਹ ਜਿਹੜੇ ਹਥਿਆਰ ਇੱਥੇ ਰੱਖ ਕੇ ਇਹਨਾਂ ਨੇ ਦਿਖਾਵਾ ਕੀਤਾ ਹੈ ਕਿ ਇਹ ਅੰਦਰੋਂ ਮਿਲੇ ਆ। ਅਸਲ ਵਿੱਚ ਤਾਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਤੇ ਉਹਨਾਂ ਦੇ ਜੁਝਾਰੂ ਸਿੰਘਾਂ ਨੇ ਜੋ ਇਹਨਾਂ ਦਾ ਹਾਲ ਕੀਤਾ, ਉਦੋਂ ਇਹ ਝੁੰਝਲਾਏ ਹੋਏ ਨੇ। ਇਹਨਾਂ ਨੂੰ ਸ਼ਰਮ ਆਉਂਦੀ ਆ ਕਿ ਅਸੀਂ ਆਪਦੇ ਆਪ ਨੂੰ ਸਮਝਦੇ ਸੀ ਵੀ 2 ਘੰਟਿਆਂ 'ਚ ਸੰਤਾਂ ਨੂੰ ਫੜ ਲਿਆਉਣਾ, ਤੇ ਹੁਣ ਇਹ ਦਿਖਾਉਣ ਦੇ ਲਈ ਕਿ ਬਹੁਤ ਖਤਰਨਾਕ ਹਥਿਆਰਾਂ ਨਾਲ ਲੈਸ ਬੰਦਿਆਂ ਨਾਲ ਲੜਾਈ ਲੜਨੀ ਪਈ ਹੈ, ਇੰਨੀ ਗੱਲ ਦੇ ਲਈ ਇਹਨਾਂ ਨੇ ਉੱਥੇ ਹਥਿਆਰ ਰੱਖੇ, ਜਿਹਦੇ ਬਾਰੇ ਤੁਰੰਤ ਕੌਮ ਦੇ ਵਿੱਚੋਂ ਲੋਕਾਂ ਨੇ ਦੱਸਤਾ ਸੀ।
ਖੈਰ ਇਹ ਕਹਿੰਦੇ ਆ ਜੀ ਸੰਤ ਉੱਥੇ ਗਲਤੀ ਕਰ ਗਏ ਦਰਬਾਰ ਸਾਹਿਬ 'ਚ ਬਹਿ ਕੇ। KPS ਗਿੱਲ ਨੂੰ ਸਾਰੀ ਕੌਮ ਗਾਲਾਂ ਕੱਢਦੀ ਹੈ। KPS ਗਿੱਲ ਦਾ ਲਿਖਤੀ ਤੌਰ ਤੇ ਇੱਥੇ ਪਿਆ ਮੇਰੇ ਕੋਲ ਕਿਤਾਬ ਜਿਹੜੀ ਉਹਨੇ ਲਿਖੀ ਹੈ ਕਿ ਦਰਬਾਰ ਸਾਹਿਬ ਤੇ ਹਮਲਾ ਬਹੁਤ ਮਾੜੀ ਗੱਲ ਸੀ। ਬੇਅੰਤੇ ਬੁੱਚੜ ਨੇ ਵੀ ਕਿਹਾ ਕਿ ਦਰਬਾਰ ਸਾਹਿਬ ਤੇ ਹਮਲਾ ਗਲਤ ਸੀ। ਅਡਵਾਨੀ ਆ ਉਹ ਕੱਲਾ ਜਿਹੜਾ ਕਹਿੰਦਾ ਹੈ ਕਿ ਇੰਦਰਾ ਨੇ ਤਾਂ ਇਹ ਸਾਡੇ ਕਹਿਣ ਤੇ ਕੀਤਾ, ਉਹ ਤਾਂ ਕਰਦੀ ਨਹੀਂ ਸੀ। ਤੇ ਇੰਦਰਾ ਗਾਂਧੀ ਜਿਹੜੀ ਆ ਉਹਦਾ ਮੰਨਣਾ ਕਿ ਇਹ ਹਮਲਾ ਹੋ ਗਿਆ ਗਲਤ, ਮਤਲਬ ਅਸੀਂ ਕੀਤਾ। ਇੰਦਰਾ ਤੇ ਇੰਦਰਾ ਦੀ ਜੁੰਡਲੀ, ਅਡਵਾਨੀ ਤੇ ਅਡਵਾਨੀ ਦੀ ਜੁੰਡਲੀ। ਬਾਕੀ ਫੌਜ ਦੇ ਅਧਿਕਾਰੀ ਤੁਹਾਡੇ ਸਾਹਮਣੇ ਆ, ਸਿਨਹਾ ਬ੍ਰਿਗੇਡੀਅਰ ਨੇ ਕਿਹਾ ਵੀ ਇਹ ਗਲਤ ਹੋਇਆ। ਹੁਣ ਤਾਂ ਇਹ ਵੀ ਗੱਲਾਂ ਆ ਰਹੀਆਂ ਨੇ ਕਿ ਵੈਦਿਆ ਵੀ ਕਿਸੇ ਹੱਦ ਤੱਕ, ਸੁੰਦਰ ਜੀ ਵੀ ਕਿਸੇ ਹੱਦ ਤੱਕ ਟਰੈਪ ਵਿੱਚ ਆ ਗਏ। ਉਹਨਾਂ ਨੂੰ ਇਹਨਾਂ ਨੇ ਜੋ ਕੁਝ ਦੱਸ ਕੇ ਕਹਿ ਕੇ ਲਿਆਂਦਾ ਸੀ ਉਹ ਬਿਲਕੁਲ ਨਹੀਂ ਸੀ, ਕਹਾਣੀ ਕੁਝ ਹੋਰ ਨਿਕਲੀ। ਇਹਨਾਂ ਨੂੰ ਲੱਗਦਾ ਸੀ ਵੀ 2-4 ਘੰਟੇ ਦੀ ਗੱਲ ਆ, ਏਡਾ ਕੁਝ ਹੈ ਨਹੀਂ। ਕੁੱਲ ਮਿਲਾ ਕੇ ਭਾਰਤੀ ਤੰਤਰ ਦਾ ਹਿੱਸਾ ਬਣੇ ਰਹੇ, ਸੰਤ ਭਿੰਡਰਾਂ ਵਾਲਿਆਂ ਦੇ ਕੱਟੜ ਵਿਰੋਧੀ ਰਹੇ। ਬਹੁਤ ਲੋਕਾਂ ਨੇ ਕਿਹਾ ਹੋਇਆ, KPS ਗਿੱਲ ਵਰਗਿਆਂ ਨੇ ਕਿਹਾ ਹੋਇਆ ਕਿ ਦਰਬਾਰ ਸਾਹਿਬ ਉੱਤੇ ਹਮਲਾ ਗਲਤ ਸੀ। ਸੰਤਾਂ ਦੇ ਉੱਤੇ, ਸੰਤਾਂ ਨੂੰ ਫੜਨ ਦੇ ਨਾਂ ਦੇ ਉੱਤੇ ਜੋ ਕੁਝ ਕੀਤਾ ਹੈ ਗਲਤ ਸੀ। ਤੇ ਸਾਡੇ ਬੰਦਿਆਂ ਨੂੰ ਹੁਣ ਅੱਖਾਂ ਖੁੱਲੀਆਂ ਨੇ। ਇੱਕ ਕਹਿਣ ਲੱਗਿਆ ਹੋਇਆ, ਕਹਿੰਦਾ ਬੱਬਰ ਖਾਲਸਾ ਕੋਲ ਜਿਹੜੀਆਂ ਧਰਿੰਦਰ ਬ੍ਰਹਮਚਾਰੀ ਨੇ ਬੰਦੂਕਾਂ ਭੇਜੀਆਂ ਸੀ। ਹੁਣ ਇਸ ਦੌਰ ਵਿੱਚ ਜਿਹੜੇ ਇਹ ਵੱਡੇ ਵੱਡੇ ਭਿੰਡਰਾਂ ਵਾਲੇ ਸੰਤਾਂ ਦੇ ਸਮਰਥਕ ਬਣ ਕੇ ਬੀਤੇ ਦੌਰ ਵਿੱਚ ਸੰਗਤਾਂ ਤੋਂ ਸਨਮਾਨਿਤ ਹੁੰਦੇ ਰਹੇ ਆ, ਉਹਨਾਂ ਦੇ ਬਾਰੇ ਸਾਡੀ ਕੌਮ ਨੂੰ ਕੀ ਕਹੀਏ ਤੇ ਕੀ ਨਾ ਕਹੀਏ। ਹੁਣ ਅਸੀਂ ਇੱਥੇ ਬੈਠ ਕੇ ਨਿੱਤ ਕੌਮ ਦੀ ਪੈਰਵਾਈ ਕਰਦੇ ਹਾਂ। 5 ਸਾਲਾਂ ਨੂੰ ਅਸੀਂ ਇਸ ਸਟੈਂਡ ਤੋਂ ਬਿਲਕੁਲ ਉਲਟ ਜਾਈਏ ਤਾਂ ਸਰੋਤੇ ਜਿਹੜੇ ਆ ਉਹ ਜ਼ਰੂਰ ਸਾਨੂੰ ਫਿੱਟ ਲਾਹਨਤ ਪਾਉਣਗੇ, ਧਰਕਾਰਨਗੇ ਤੇ ਨਾਲੇ ਪੁੱਛਣਗੇ ਵੀ ਕਿੰਨੇ ਚ ਵਿਕਿਆ। ਤੇ ਆ ਜਿਹੜੇ ਵਿਦਵਾਨ ਸੱਜਣ ਹੁਣ ਕੰਜਰ ਕੜੀ ਘੋਲਣ ਲੱਗੇ ਹੋਏ ਨੇ, ਇਹਨਾਂ ਨੇ ਹੁਣ ਸਰਦਾਰ ਗੁਰਤੇਜ ਸਿੰਘ, ਉਹਨਾਂ ਨੇ ਸੋਸ਼ਲ ਮੀਡੀਆ ਤੇ ਪਿਛਲੇ 3-4 ਸਾਲਾਂ ਤੋਂ ਸਿੱਖ ਸੰਘਰਸ਼ ਦੇ ਬਾਰੇ ਜੋ ਕੁਝ ਲਿਖਿਆ ਉਹਨੂੰ ਪੜ੍ਹੋ ਤੇ ਵਿਚਾਰ ਕਰੋ ਕਿ ਦੁਸ਼ਮਣ ਦੀ ਆਪਾਂ ਜਿਹੜੀ ਲੋੜ ਆ ਉਹ ਪੂਰੀ ਕਰ ਰਹੇ ਆ ਕਿ ਸਿੱਖ ਸੰਘਰਸ਼ ਦੇ ਵਿੱਚ ਇਹ ਤਾਂ ਬਹੁਤ ਗਲਤ ਕਾਰਨਾਮੇ ਕਰਨ ਵਾਲੇ ਸੀ। ਇਹਨਾਂ ਨਾਲ ਜੋ ਸਟੇਟ ਨੇ ਕੀਤਾ ਠੀਕ ਕੀਤਾ। ਸਰਦਾਰ ਗੁਰਤੇਜ ਸਿੰਘ, ਜਿਨ੍ਹਾਂ ਨੂੰ ਪੰਥਕ ਸਭਾ 'ਚ ਬਹੁਤ ਸਤਿਕਾਰਿਆ ਗਿਆ। ਦੂਜਾ ਸਰਦਾਰ ਹਰਪਾਲ ਸਿੰਘ ਪੰਨੂ, ਮੈਂ ਖੁਦ ਉਹਨਾਂ ਦੇ ਸਾਖੀਆਂ ਸੁਣਾਉਣ ਦੇ ਅੰਦਾਜ਼ ਤੋਂ ਤੇ ਸਿੱਖ ਇਤਿਹਾਸ, ਸਿੱਖ ਫਲਸਫੇ ਬਾਰੇ ਉਹਨਾਂ ਦੇ ਗਿਆਨ ਤੋਂ ਬਹੁਤ ਸਤਿਕਾਰ ਕਰਦਾ। ਪਰ ਉਹ ਵੀ ਅੱਜ ਕੱਲ੍ਹ ਲੱਗੇ ਹੋਏ ਨੇ ਵੀ ਸੰਤਾਂ ਨੇ ਤਾਂ ਗਲਤ ਕੰਮ ਕਰ ਲਿਆ। ਜਿਹੜਾ ਉਹਨਾਂ ਨੇ ਸੰਤ ਜਰਨੈਲ ਸਿੰਘ ਦੇ ਬਾਰੇ ਗਲਤ ਟਿੱਪਣੀ ਕੀਤੀ ਹੈ, ਉਹਨੂੰ ਸੁਣ ਕੇ ਬਹੁਤ ਸਾਡੇ ਲੋਕਾਂ 'ਚ ਇੱਕ ਝਟਕਾ ਜਿਹਾ ਲੱਗਿਆ। ਮੈਨੂੰ ਯਾਦ ਆ ਜਦੋਂ ਮੇਰੀ ਕਿਤਾਬ ਆਈ ਪੰਜਾਬ ਦਾ ਬੁੱਚੜ KPS ਗਿੱਲ, ਫਤਿਹਗੜ੍ਹ ਸਾਹਿਬ ਇਲਾਕੇ 'ਚ ਸੰਗਤਾਂ ਨੇ ਮੇਰੇ ਲਈ ਉੱਥੇ ਮਾਣ ਸਨਮਾਨ ਦਾ ਪ੍ਰੋਗਰਾਮ ਉਲੀਕਿਆ ਤੇ ਉੱਥੇ ਡਾਕਟਰ ਸੁਖਦਿਆਲ ਸਿੰਘ, ਪ੍ਰੋਫੈਸਰ ਹਰਪਾਲ ਸਿੰਘ ਪੰਨੂ ਤੇ ਹੋਰ ਕਈ ਬੁਲਾਰਿਆਂ ਨੂੰ ਵੀ ਸਟੇਜ ਤੋਂ ਬੁਲਾਇਆ ਗਿਆ। ਸਮਾਗਮ ਦੀ ਸਮਾਪਤੀ ਉਪਰੰਤ ਕੁਰਸੀਆਂ ਤੇ ਬੈਠੇ ਚਰਚਾ ਚੱਲ ਰਹੀ ਸੀ। ਮੈਂ ਪੰਨੂ ਸਾਹਿਬ ਦੇ ਕੋਲ ਬੈਠਾ ਸੀਗਾ ਤੇ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਸੀ ਜਾਂ ਦੱਸਿਆ ਕਿ ਭਾਜੀ ਗਜਿੰਦਰ ਸਿੰਘ ਜੋ ਦਲ ਖਾਲਸਾ ਦੇ ਸਾਡੇ ਮੁਖੀ ਰਹੇ ਆ, ਹੁਣ ਤਾਂ ਚੜ੍ਹਾਈ ਕਰ ਗਏ, ਤੇ ਉਹਨਾਂ ਨੇ ਮੈਨੂੰ ਇੱਕ ਵਾਰੀ ਤੁਹਾਡੇ ਕੋਲ ਭੇਜਿਆ ਸੀ। ਮੈਂ ਤੁਹਾਨੂੰ ਪਟਿਆਲੇ ਯੂਨੀਵਰਸਿਟੀ ਮਿਲਿਆ ਹੋਇਆ। ਮੈਨੂੰ ਬੜਾ ਚਾਅ ਜਿਹਾ ਸੀ ਕਿ ਇੰਨੀ ਸਨਮਾਨਿਤ ਸਤਿਕਾਰਤ ਸ਼ਖਸੀਅਤ ਦੇ ਕੋਲ ਬੈਠਾ, ਗਿਆਨ ਦਾ ਭੰਡਾਰ ਨੇ। ਪਰ ਪਤਾ ਨਹੀਂ ਮੇਰੇ ਤੋਂ ਕੀ ਗਲਤ ਬੋਲਿਆ ਗਿਆ। ਇੱਕਦਮ ਉਹ ਤਲਖੀ ਜੀ 'ਚ ਆ ਕੇ ਕਾਫੀ ਜਿਵੇਂ ਅਸਹਿਜ ਜੇ ਹੋ ਕੇ
ਬੜਾ ਅਜੀਬ ਜਿਹਾ ਉਹਨਾਂ ਨੇ ਰਿਐਕਟ ਕੀਤਾ। ਜਿਹੜੇ ਉੱਥੇ ਬੰਦੇ ਬੈਠੇ ਸੀ ਉਹਨਾਂ ਨੂੰ ਵੀ ਲੱਗਿਆ ਕਿ ਇਹ ਕੋਈ ਗੱਲ ਤਾਂ ਏਡੀ ਹੋਈ ਨਾ। ਮੈਨੂੰ ਲੱਗਿਆ ਕਿ ਕੋਈ ਮੇਰੇ ਤੋਂ ਗਲਤ ਬਿਆਨੀ ਹੋ ਗਈ ਜਾਂ ਕੀ ਹੋ ਗਿਆ। ਵੈਸੇ ਤਾਂ ਮੇਰਾ ਸੁਭਾਅ ਹੈ ਨਹੀਂ, ਮੈਂ ਤਾਂ ਵੈਸੇ ਹੀ ਸਤਿਕਾਰ ਜੇ ਨਾਲ ਇਹਨਾਂ ਨੂੰ ਦੱਸਣ ਲੱਗਿਆ ਸੀ, ਪਰ ਇਹ ਇੰਨੇ ਭੜਕ ਜੇ ਕਿਉਂ ਗਏ ਨੇ। ਖੈਰ, ਮੈਂ ਇਹ ਗੱਲ ਆਪਣੇ ਅੰਦਰ ਹੀ ਰੱਖੀ। ਆ ਜਦੋਂ ਹੁਣ ਸੰਤ ਭਿੰਡਰਾਂ ਵਾਲਿਆਂ ਦੇ ਬਾਰੇ ਉਹਨਾਂ ਨੇ ਗੱਲ ਕੀਤੀ, ਨੈਗੇਟਿਵ ਗੱਲ ਕੀਤੀ ਕਿ ਉੱਥੇ ਬਹਿਣਾ ਉਹਨਾਂ ਦਾ ਗਲਤ ਸੀ ਜਾਂ ਹੋਰ, ਮੈਨੂੰ ਮਨ ਨੂੰ ਅੰਦਰੋਂ ਜਿਵੇਂ ਦਿਲ ਦਾ ਰੇਡੀਓ ਬੋਲਦਾ, ਮੈਨੂੰ ਲੱਗਿਆ ਕਿ ਉਹਨਾਂ ਨੂੰ KPS ਗਿੱਲ ਬਾਰੇ ਜੋ ਮੈਂ ਗਿੱਲ ਨੂੰ ਬੁੱਚੜ ਕਿਹਾ, ਹੋ ਸਕਦਾ ਉਹਨਾਂ ਨੂੰ ਇਹ ਗੱਲ ਹਾਜ਼ਮ ਨਾ ਹੋਈ ਹੋਵੇ ਤੇ ਉਹਨਾਂ ਨੇ ਆਪਦੀ ਖਿੱਝ ਜਿਹੜੀ ਆ ਵੀ ਤੂੰ ਇੱਥੇ ਐਵੇਂ ਮੈਨੂੰ ਬੁਲਾਈ ਜਾਂਦਾ ਵਾ, ਤੂੰ ਤਾਂ ਬੁੱਚੜ ਕਹਿਣਾ ਉਹਨੂੰ, ਮੈਨੂੰ ਲੱਗਿਆ। ਕਿਉਂਕਿ ਜਿਵੇਂ ਉਹਨਾਂ ਨੇ ਬੁਲਟ ਫਾਰ ਬੁਲਟ ਦਾ ਪੰਜਾਬੀ ਨੱਥਾ ਕੀਤਾ ਰਵੈਰੋ ਦੀ ਕਿਤਾਬ ਦਾ, ਜਾਂ ਜਿਹੜਾ ਮਹਾਤਮਾ ਗਾਂਧੀ ਦਾ ਪੋਤਾ ਰਾਜ ਮੋਹਨ ਗਾਂਧੀ, ਉਹਦੀ ਕਿਤਾਬ ਆ ਪੰਜਾਬ, ਉਹਦੇ ਵਿੱਚ ਬਹੁਤ ਜ਼ਿਆਦਾ ਨੈਗੇਟਿਵ ਗੱਲਾਂ ਨੇ ਸਾਡੀ ਕੌਮ ਬਾਰੇ, ਔਰ ਬਹੁਤ ਹੀ ਜ਼ਿਆਦਾ ਨਿਕੰਮੀਆਂ ਗੱਲਾਂ ਨੇ। ਤੇ ਮੈਂ ਬਹੁਤ ਸਾਰੀਆਂ ਕਿਤਾਬਾਂ ਬਾਰੇ ਜਦੋਂ ਕਹਿਣਾ ਹੁੰਦਾ ਵੀ ਸ਼ੁਕਰ ਆ ਸਾਡੀ ਕੌਮ ਪੜ੍ਹਦੀ ਨਹੀਂ, ਉਹਨਾਂ ਕਿਤਾਬਾਂ ਚੋਂ ਹੀ ਇਹ ਕਿਤਾਬ ਆ। ਅੱਜ ਜਦੋਂ ਇਸ ਗੱਲ ਤੇ ਚਰਚਾ ਛਿੜੀ ਤਾਂ ਬਹੁਤ ਸਾਰੇ ਭਰਾਵਾਂ ਨੇ ਕਿਹਾ ਕਿ ਸ਼ੁਕਰ ਕਰੋ ਰਾਜ ਮੋਹਨ ਗਾਂਧੀ ਵਾਲੀ ਕਿਤਾਬ, ਗਾਂਧੀ ਦੇ ਪੋਤੇ ਵਾਲੀ ਕਿਤਾਬ ਦਾ ਜਿਹੜਾ ਅਲੱਥਾ ਕੀਤਾ ਇਹਨੇ ਪੰਨੂ ਸਾਹਿਬ ਨੇ, ਉਹ ਲੋਕ ਪੜ੍ਹਦੇ ਨੇ। ਗਲਤੀ ਬਿਲਕੁਲ ਰਾਜ ਮੋਹਨ ਗਾਂਧੀ ਦੀ ਹੈ ਜਿਹਨੇ ਗਲਤ ਲਿਖਿਆ, ਪਰ ਇਹਨੂੰ ਅਲੱਥਾ ਕਰਕੇ ਘਰ ਘਰ ਉੱਪੜਦਾ ਕਰਨਾ। ਖੈਰ, ਮੋਟੇ ਤੌਰ ਤੇ ਮੈਨੂੰ ਲੱਗਿਆ ਕਿ ਭਾਈ ਜੇਕਰ ਉਹਨਾਂ ਦੇ ਦਿਲ ਦਿਮਾਗ ਵਿੱਚ ਸੰਤ ਭਿੰਡਰਾਂ ਵਾਲਿਆਂ ਪ੍ਰਤੀ ਨੈਗੇਟਿਵਿਟੀ ਹੈ ਤਾਂ ਸਾਡੇ ਵਰਗਿਆਂ ਦੀ ਗੱਲ ਜਾਂ KPS ਗੱਲ ਨੂੰ ਗਲਤ ਕਹਿਣਾ ਉਹ ਤਾਂ ਇਹਨਾਂ ਨੂੰ ਵਾਕਿਆ ਬੁਰਾ ਲੱਗਦਾ ਹੋਣਾ। ਮੈਂ ਇਸ ਪੰਨੂ ਜਾਂ ਸਰਦਾਰ ਗੁਰਤੇਜ ਸਿੰਘ ਜਾਂ ਕੁਝ ਹੋਰ ਕੁੱਕੀ ਹੁਣਾਂ ਦੀ ਗੱਲ ਇਕੱਲਿਆਂ ਦੀ ਨਹੀਂ, ਮੈਂ ਇਸ ਵਰਤਾਰੇ ਦੇ ਉੱਤੇ ਟਿੱਪਣੀ ਕਰ ਰਿਹਾ ਕਿ ਜਿਹੜੇ ਬੰਦਿਆਂ ਨੂੰ ਕੌਮ ਸਤਿਕਾਰ ਦਿੰਦੀ ਰਹੀ ਹੈ, ਜਿਨ੍ਹਾਂ ਨੂੰ ਪਿਆਰ ਕਰਦੀ ਰਹੀ ਹੈ। ਮੈਨੂੰ ਯਾਦ ਆ ਜਦੋਂ ਜੂਨ 1984 ਦੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਦਾ ਪ੍ਰੋਜੈਕਟ ਚੱਲਿਆ, ਇੱਥੇ ਮੀਟਿੰਗਾਂ ਹੋਈਆਂ ਕਈ ਅੰਮ੍ਰਿਤਸਰ 'ਚ, ਸਰਦਾਰ ਗੁਰਤੇਜ ਸਿੰਘ ਨੂੰ ਉਚੇਚਾ ਸੱਦਿਆ ਕਰਨਾ ਸਾਰਿਆਂ ਨੇ ਵੀ ਇਹਨਾਂ ਦੀ ਸਲਾਹ ਲਓ, ਸੰਤਾਂ ਦੇ ਹਮਾਇਤੀ ਜਾਂ ਵੱਡੇ ਚਿੰਤਕ ਮੰਨੇ ਜਾਂਦੇ। ਇਹ ਕਿਹੋ ਜਿਹੀ ਸਿਆਣਪ ਹੋਈ ਕਿ ਜਿਹੜੀ ਗੱਲ ਨਾਲ ਤੁਸੀਂ ਸਾਰੀ ਉਮਰ ਖੜੇ ਰਹੇ ਹੋ, ਹੁਣ ਤੁਹਾਨੂੰ ਉਹਦੇ 'ਚ ਨੁਕਸ ਲੱਭਣ ਲੱਗ ਗਏ। ਜੇ ਇੰਨੀ ਹੋਈ ਸਿਆਣਪ ਹੈ, ਫਿਰ ਇੱਕ ਸਲੀਕਾ, ਇੱਕ ਤਰੀਕਾ ਹੁੰਦਾ ਜਿਹਦੇ ਨਾਲ ਆਪਦੀ ਕੌਮ ਨੂੰ ਮੱਤ ਵੀ ਦੇ ਦਈਏ ਤੇ ਆਪਣੇ ਬੰਦਿਆਂ ਦਾ ਦਿਲ ਬਣਾ ਦੁਖੇ। ਪਰ ਇਸ ਤਰੀਕੇ ਨਾਲ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਪੂਰੇ ਸੰਘਰਸ਼ ਦੇ ਸਾਹਮਣੇ ਸਵਾਲੀਆ ਨਿਸ਼ਾਨ ਲਾਉਣ ਤੱਕ ਚਲੇ। ਅੱਜ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਸ਼ਹੀਦੀ ਦਿਹਾੜੇ ਮੌਕੇ ਉੱਥੇ ਇਸ ਗੱਲ ਤੇ ਵੀ ਚਰਚਾ ਹੋਈ ਕਿ ਉਹਨਾਂ ਵੇਲਿਆਂ ਦੇ ਵਿੱਚ ਵੀ ਜੁਝਾਰੂ ਸਿੰਘਾਂ ਦੀ ਕਿਰਦਾਰ ਕੁਸ਼ੀ ਕਰਨ ਵਾਲਿਆਂ ਨੇ ਕੋਈ ਕਸਰ ਨਹੀਂ ਛੱਡੀ। ਹੁਣ ਵੀ ਉਹ ਕੁਝ ਚੱਲ ਰਿਹਾ। ਮੈਨੂੰ ਯਾਦ ਹੈ ਜਦੋਂ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ 29 ਜੁਲਾਈ 1992 ਨੂੰ ਲੁਧਿਆਣੇ ਮਾਡਲ ਟਾਊਨ ਐਕਸਟੈਂਸ਼ਨ ਦੇ ਵਿੱਚ ਹੌਲਦਾਰ ਕੌਰ ਸਿੰਘ ਦੇ ਘਰੇ ਫੌਜੀ ਦੇ ਉੱਥੇ ਉਹਨਾਂ ਦਾ ਐਨਕਾਊਂਟਰ ਮੁਕਾਬਲਾ ਹੋਇਆ, ਸ਼ਹੀਦੀ ਹੋ ਗਈ। ਅਗਲੇ 5-6 ਦਿਨ ਕਾਫੀ ਚਰਚਾ ਉਹਨਾਂ ਦੇ ਜੀਵਨ ਤੇ ਚੱਲਦੀ ਰਹੀ। 24-25 ਸਾਲ ਦੇ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਸੋਹਲੇ ਕੌਮ ਗਾ ਰਹੀ ਸੀ। ਹਿੰਦੂ ਅੱਤਵਾਦੀਆਂ ਨੂੰ ਬੜੀ ਜ਼ਹਿਰ ਲੱਗੀ, ਪੁਲਿਸ ਨੂੰ ਬੜੀ ਖਿੱਚ ਚੜੀ ਕਿ ਅਸੀਂ ਤਾਂ ਕਤਲ ਕੀਤਾ ਇਹਦਾ, ਤੇ ਇਹਦੇ ਕੌਮ ਦੇ ਵਿੱਚ ਸੋਹਲੇ ਗਾਏ ਜਾ ਰਹੇ। ਜਿੱਦਣ ਭੋਗ ਸੀਗਾ ਪਹਿਲੀ ਵਾਰੀ, ਅੱਜ ਵੀ ਉੱਥੇ ਕਰਨਲ, ਸਾਬਕਾ ਫੌਜ ਦੇ ਕਰਨਲ ਸੀਗੇ ਉਹ, ਜਿਹੜੇ ਪਰਿਵਾਰ ਦੇ ਨਾਲ ਗਏ, ਅੱਜ ਵੀ ਜਗਰੂਪ ਵੀਰ ਜੀ ਜਿਹੜੇ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਭਰਾ ਨੇ, ਉਹ ਮੈਨੂੰ ਦੱਸ ਰਹੇ ਸੀਗੇ ਕਿ ਇਹਨਾਂ ਕਰਨਲ ਜੀ ਕਰਕੇ ਅਸਥੀਆਂ ਮਿਲੀਆਂ ਸੀ ਜਿਹੜੀਆਂ ਕਿ ਉੱਥੋਂ ਆਪਾਂ ਨੂੰ ਲੁਧਿਆਣਿਓਂ ਮਿਲੀਆਂ।
ਤੇ ਭੋਗ ਵਾਲੇ ਦਿਨ ਸਾਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਅਖਬਾਰਾਂ ਦੀਆਂ ਖਬਰਾਂ ਪੜ੍ਹਨ ਵਾਲੀਆਂ ਨੇ ਉਸ ਦਿਨ ਦੀ। ਭਾਈ ਗੁਰਜੰਟ ਸਿੰਘ ਨੂੰ ਬੜਾ ਪਿਆਰ ਕੀਤਾ ਦੁਨੀਆ ਨੇ ਔਰ ਹੱਕਦਾਰ ਸੀ। ਕੋਈ ਕਿਰਦਾਰ ਵਿੱਚ, ਕੋਈ ਉਹਨਾਂ ਦੇ ਅਖਲਾਕ ਵਿੱਚ ਕੋਈ ਘਾਟ ਨਹੀਂ ਸੀ। ਅੱਜ ਦੁੱਕੀ ਤਿੱਕੀ ਉੱਠ ਕੇ ਭਾਈ ਦਲਜੀਤ ਸਿੰਘ ਤੇ ਭਾਈ ਗੁਰਜੰਟ ਸਿੰਘ ਜਾਂ ਹੋਰ ਯੋਧਿਆਂ ਦੇ ਬਾਰੇ ਗੱਲ ਕਰਦਾ ਹੈ, ਪਰ ਸੋਚੋ ਭਾਈ ਅਵਤਾਰ ਸਿੰਘ ਖੰਡੇ ਦੇ ਮਾਤਾ ਜੀ ਭਾਈ ਕੁਲਵੰਤ ਸਿੰਘ ਖੁਖਰਾਣਾ, ਸ਼ਹੀਦ ਆ ਸਾਡੀ ਕੌਮ ਦਾ, ਉਹਨਾਂ ਦੀ ਸਿੰਘਣੀ ਭੈਣ ਚਰਨਜੀਤ ਕੌਰ, ਉਹ ਇਹਨਾਂ ਦੇ ਲਈ ਦੋਨੇ ਜਾਣਿਆਂ ਨੇ ਮਕਾਨ ਕਿਰਾਏ ਤੇ ਲੈਣੇ ਲੁਧਿਆਣੇ ਜਾਂ ਜਿੱਥੇ ਵੀ, ਉੱਥੇ ਭਾਈ ਗੁਰਜੰਟ ਸਿੰਘ ਨੇ ਤੇ ਭਾਈ ਦਲਜੀਤ ਸਿੰਘ ਨੇ ਕੋਈ ਭੈਣ ਭਰਾ ਬਣ ਕੇ ਵੀ ਮੈਂ ਆ ਆਇਆ, ਮੈਂ ਉਹ ਆ ਬਣ ਕੇ ਇਹਨਾਂ ਕੋਲੇ ਆਉਣਾ। ਤੇ ਮੈਂ ਕਈ ਵਾਰ ਭੈਣ ਨਾਲ ਜਦੋਂ ਗੱਲ ਕੀਤੀ, ਉਹਨਾਂ ਨੇ ਕਹਿਣਾ ਵੀ ਨੌਜਵਾਨ ਸੀਗੇ ਪਰ ਕਦੇ ਇਹਨਾਂ ਦੋਨਾਂ ਨੇ ਅੱਖ ਚੱਕ ਕੇ ਗੱਲ ਨਹੀਂ ਸੀ ਕੀਤੀ ਤੇ ਬਹੁਤ ਹੀ ਰਿਸਪੈਕਟ ਨਾਲ, ਬਹੁਤ ਹੀ ਸਲੀਕੇ ਨਾਲ ਜਿੰਨਾ ਟਾਈਮ ਅਸੀਂ ਇਕੱਠੇ ਰਹੇ, ਬਹੁਤ ਹੀ ਜ਼ਿਆਦਾ ਅਦਬ। ਭਾਈ ਗੁਰਜੰਟ ਸਿੰਘ ਤੇ ਭਾਈ ਦਲਜੀਤ ਸਿੰਘ 20 ਤੋਂ ਲੈ ਕੇ 25-26 ਸਾਲ ਦੀ ਉਮਰ ਦੇ ਇਹਨਾਂ ਦੋਨਾਂ ਸਿੰਘਾਂ ਦੇ ਬਾਰੇ ਕਦੇ ਆਪਾਂ ਕੋਈ ਮਾੜੀ ਚੰਗੀ ਗੱਲ ਸੁਣੀ? ਫੈਸਲੇ ਜਿਹੜੇ ਹੋਏ ਜਾਂ ਹੋਰ ਆ ਉਹ ਵੱਖਰੀ ਗੱਲ ਹੈ, ਪਰ ਇਖਲਾਕ ਦੀ, ਕਿਰਦਾਰ ਦੀ ਗੱਲ। ਪਰ ਇਹ ਗੱਲ ਇਸ ਕਰਕੇ ਛੇੜ ਰਿਹਾ ਕਿ ਜਿੱਦਣ ਭੋਗ ਸੀ ਉਦਣ ਲੁਧਿਆਣੇ ਇੱਕ ਜਗਦੀਸ਼ ਤਾਂਗੜੀ ਨਾਂ ਦਾ ਹਿੰਦੂ ਅੱਤਵਾਦੀ ਹੁੰਦਾ ਸੀ। ਗੁੜ ਮੰਡੀ ਦੇ ਵਿੱਚ ਲੁਧਿਆਣੇ ਉਹਦਾ ਅੱਡਾ ਸੀ। ਉਹਨੇ ਉੱਥੇ ਆਪਦਾ ਪੂਰਾ ਦਬਦਬਾ ਕਾਇਮ ਕੀਤਾ ਹੋਇਆ ਸੀ ਤੇ ਗੁੜ ਮੰਡੀ ਤੋਂ ਜਿਹੜੇ ਵੀ ਲੋਕ ਉਹਦੇ ਕਾਬੂ ਆ ਜਾਂਦੇ ਸੀ, ਪੁਲਿਸ ਵਾਲਿਆਂ ਵਾਂਗੂ ਉੱਥੇ ਬੁੱਚੜਖਾਨਾ ਬਣਾਇਆ ਹੋਇਆ ਸੀ, ਕਟਾਪਾ ਚਾੜਦਾ ਸੀ। ਉਹਦੀਆਂ ਵੀਡੀਓ ਬਣਾ ਕੇ ਤਸ਼ੱਦਦ ਦੀਆਂ VCR ਦੇ ਉੱਤੇ ਚੱਲਦੀਆਂ ਹੁੰਦੀਆਂ ਸੀ ਸਾਰਾ ਦਿਨ, ਲੋਕਾਂ ਤੇ ਦਹਿਸ਼ਤ ਪਾਉਣ ਲਈ। ਜਗਦੀਸ਼ ਤਾਂਗੜੀ ਨੇ ਪੋਸਟਰ ਛਾਪੇ, ਲੁਧਿਆਣੇ ਦੀਆਂ ਕੰਧਾਂ ਤੇ ਲਾਏ, ਅਖਬਾਰਾਂ ਦੇ ਵਿੱਚ ਪਾ ਕੇ ਘਰ ਘਰ ਭੇਜੇ। ਉੱਤੇ ਲਿਖਿਆ ਸੀ ਵੀ ਪੰਜਾਬ ਪੁਲਿਸ ਦਾ ਰੱਬ ਆ, ਰੱਬ। ਤੇ ਇਹ ਜਿਹੜੇ ਭਾਈ ਗੁਰਜੰਟ ਸਿੰਘ, ਬੁੱਧ ਸਿੰਘ ਵਾਲਾ ਤੇ ਹੋਰ ਜੁਝਾਰੂ ਨੇ, ਇਹਨਾਂ ਦੇ ਬਾਰੇ ਜੋ ਵੀ ਉਹ ਗੰਦ ਬਕ ਸਕਦਾ ਸੀ ਉਹਨੇ ਬਕਿਆ। ਖਾਸ ਤੌਰ ਤੇ ਕਿਹਾ ਵੀ ਇਹ ਧੀਆਂ ਭੈਣਾਂ ਦੇ ਇੱਜ਼ਤਾਂ ਦੇ ਲੁਟੇਰੇ। ਇਸ ਤਰ੍ਹਾਂ ਦੀ ਉਹਦੇ ਚ ਬਕਵਾਸ ਲਿਖੀ ਹੋਈ ਸੀ ਕਿ ਲੁਧਿਆਣੇ ਦੇ ਵਿੱਚ ਜਿੰਨੇ ਵੀ ਉਦੋਂ ਪਹਿਲਾਂ ਬਹੁਤ ਸਾਰੇ ਸਿੱਖ ਸੰਘਰਸ਼ ਤੋਂ ਦੂਰੀ ਬਣਾ ਕੇ ਰੱਖਦੇ ਸੀ, ਉਹਨਾਂ ਨੂੰ ਵੀ ਬਹੁਤ ਬੁਰਾ ਲੱਗਿਆ ਕਿ ਸਾਡੇ ਕੌਮ ਦੇ ਸ਼ਹੀਦ ਨੂੰ ਇਉਂ ਭੰਡਿਆ ਜਾ ਰਿਹਾ। ਤੇ ਉਹਨਾਂ ਸਮਿਆਂ ਦੇ ਵਿੱਚ ਭਾਈ ਗੁਰਜੰਟ ਸਿੰਘ ਦੀ ਸ਼ਹੀਦੀ ਤੋਂ 2 ਦਿਨ ਪਹਿਲਾਂ ਲੁਧਿਆਣੇ ਮੀਟਿੰਗ ਹੋਈ ਸੀ, ਜਿਹਦੇ ਵਿੱਚ ਭਾਈ ਨਵਨੀਤ ਸਿੰਘ ਕਾਦੀਆਂ ਦਿੱਲੀ ਨੂੰ ਜਾ ਰਿਹਾ ਸੀ। ਉੱਥੇ ਉਹਨੇ ਗਾਹਾਂ ਜੱਬਲਪੁਰ ਜਾਣਾ ਸੀਗਾ, ਗਾਹਾਂ ਟਿਕਾਣਾ ਜਿਹੜਾ ਸੀਗਾ ਉੱਥੇ ਸਾਰੀ ਸੈਟਿੰਗ ਕਰਨ ਚੱਲਿਆ ਸੀ। ਭਾਈ ਗੁਰਜੰਟ ਸਿੰਘ ਨੂੰ ਲੈ ਕੇ ਜਾਣਾ ਸੀ, ਬਾਅਦ ਚ ਉਹਨੇ ਆ ਕੇ, ਪਰ ਉਦੋਂ ਪਹਿਲਾਂ ਹੀ ਭਾਣਾ ਵਾਪਰ ਗਿਆ। ਭਾਈ ਦਲਜੀਤ ਸਿੰਘ ਰੱਗ ਹੋ ਗਿਆ। ਇਹ ਕਰਨਲ ਜਨਰਲ ਨਰਿੰਦਰ ਸਿੰਘ ਤੇ ਭਾਈ ਕਰਮਜੀਤ ਸਿੰਘ ਪੰਜਾਬੀ ਟਿਬਿਊਨ ਵਾਲੇ ਤੇ ਆਪਣਾ ਸਰਦਾਰ ਜਸਪਾਲ ਸਿੰਘ ਢਿੱਲੋਂ, ਇਹ ਸਾਰੇ ਜਾਣੇ ਉਧਰ ਇਕੱਠੇ ਹੋਏ। ਉਹਨੂੰ ਕਿਹਾ ਗੁਰਜੰਟ ਸਿੰਘ ਨੂੰ ਕਿ ਭਾਈ ਹਾਲਾਤ ਵਿਗੜ ਗਏ ਆ। ਪਹਿਲਾਂ ਭਾਈ ਰਛਪਾਲ ਸਿੰਘ ਛੰਦੜਾ ਦਾ ਤੇ ਹੋਰ ਬਹੁਤ ਸਾਰੇ ਸਿੰਘਾਂ ਦਾ ਇੱਥੇ ਸ਼ਹੀਦੀ ਹੋ ਗਈ ਆ, ਪਤਾ ਲੱਗਦਾ ਨਹੀਂ ਕਿਹੜਾ ਕੈਟ ਤੇ ਕਿਹੜਾ ਟਾਊਟ ਆ, ਥੋੜਾ ਜਿਹਾ ਪਾਸਾ ਕਰ ਲਈਏ। ਪਰ ਜਿਵੇਂ ਲਿਖੀ ਹੋਈ ਸੀ। ਤੇ ਭਾਈ ਦਲਜੀਤ ਸਿੰਘ ਵੀ ਮੌਕੇ ਤੇ ਇੱਥੇ ਨਹੀਂ ਸੀ, ਅਪਰੋਚ ਵਿੱਚ, ਲੋਕਾਂ ਦੀ ਰੀਚ ਵਿੱਚ। ਭਾਈ ਗੁਰਜੰਟ ਸਿੰਘ ਸ਼ਹੀਦ ਹੋ ਗਏ ਸੀ। ਉਦੋਂ 5-10 ਦਿਨਾਂ ਬਾਅਦ ਭਾਈ ਸੁਖਦੇਵ ਸਿੰਘ ਬੱਬਰ ਸ਼ਹੀਦ ਹੋ ਗਏ। ਸੰਘਰਸ਼ ਨੂੰ ਬੜੀ ਸੱਟ ਵੱਜ ਚੁੱਕੀ ਸੀ। ਲੁਧਿਆਣੇ ਤੇ ਨਾਲ ਦੇ ਇਲਾਕੇ ਦੇ ਵਿੱਚ ਬਹੁਤ ਸਾਰੇ ਨੌਜਵਾਨ ਉਸ ਟਾਈਮ ਜਿਵੇਂ ਟੱਕਰਾਂ ਮਾਰਦੇ ਫਿਰਦੇ ਸੀ ਕਿ ਭਾਈ ਗੁਰਜੰਟ ਸਿੰਘ ਤੇ ਜੁਝਾਰੂ ਸਿੰਘਾਂ ਦੇ ਖਿਲਾਫ ਜਗਦੀਸ਼ ਤਾਂਗੜੀ ਨੇ ਜੋ ਬਕਵਾਸ ਕੀਤੀ ਹੈ ਇਹਦਾ ਜਵਾਬ ਦੇਣਾ। ਪਰ ਜੋ ਰੱਬ ਨੂੰ ਮਨਜ਼ੂਰ। ਗੱਲ ਕਰਨ ਵਾਲੀ ਇਹ ਆ ਕਿ ਇੱਕ ਵੇਲਾ ਤਾਂ ਉਹ ਸੀ ਜਦੋਂ ਇੰਡੀਅਨ ਸਟੇਟ ਹਿੰਦੂ ਅੱਤਵਾਦੀ ਤੇ ਗੰਦੇ ਕਾਮਰੇਡ, ਆ ਜਿਹੜਾ ਜਗਜੀਤ ਸਿੰਘ ਆਨੰਦ ਦਾ ਅਖਬਾਰ ਹੁੰਦਾ ਸੀ ਨਵਾਂ ਜ਼ਮਾਨਾ, ਇਹਨਾਂ ਸਾਰਿਆਂ ਨੇ ਸਾਡੇ ਕੌਮ ਦੇ ਖਿਲਾਫ ਕਰਨਾ ਸੀ ਕੰਮ। ਹੁਣ ਸਾਡੇ ਆਪ ਦੇ ਭਰਾ ਉੱਠ ਕੇ ਲੱਗੇ ਹੋਏ ਨੇ।
ਮੈਂ ਤਾਂ ਸ਼ੁਕਰ ਕਰਦਾ ਵੀ ਅਸੀਂ ਇਹਨਾਂ ਵਰਗੇ ਪੜ੍ਹੇ ਲਿਖੇ ਨਹੀਂ ਬਹੁਤਾ, ਸਿੱਧਾ ਜਿਹਾ ਪਤਾ ਕਿ ਆਪਦੀ ਕੌਮ ਦੇ ਉਲਟ ਨਹੀਂ ਜਾਈਦਾ, ਆਪਦੀ ਕੌਮ ਦੇ ਯੋਧਿਆਂ ਦਾ ਸਤਿਕਾਰ ਕਰੀ। ਹਰ ਵੇਲੇ ਐਵੇਂ ਬਹਾਨੇ ਜੇ ਲੱਭ ਲੱਭ ਕੇ ਆਪਦੀ ਕੌਮ ਨੂੰ ਭੰਡੀ ਜਾਣਾ। ਖੈਰ, ਅੱਜ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਸ਼ਹੀਦੀ ਦਿਹਾੜੇ ਮੌਕੇ ਡਾਕਟਰ ਪ੍ਰੀਤਮ ਸਿੰਘ ਸੇਖੋਂ, ਜਿਹੜੇ ਕਿ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਬਾਅਦ ਚ ਮੁਖੀ ਬਣੇ, ਉਹਨਾਂ ਦੇ ਭੈਣ ਜੀ ਵੀ ਆਏ ਸੀ। ਭਾਈ ਦਇਆ ਸਿੰਘ ਲਾਹੌਰੀਆ ਦਾ ਤੇ ਹੋਰ ਸਿੰਘਾਂ ਦਾ ਉੱਥੇ ਪਰਿਵਾਰਕ ਮੈਂਬਰਾਂ ਦਾ ਮੇਲਾ ਗੇਲਾ ਬੜਾ ਚੰਗਾ ਸੀ। ਹੁਣ ਇਸ ਵਿਸ਼ੇ ਨੂੰ ਛੱਡ ਕੇ ਦੂਸਰੇ ਮਸਲੇ ਤੇ ਆਈਏ। ਗੱਲ ਇਹ ਹੈ ਕਿ ਜਿਹੜਾ ਕਾਕਰੋਚ ਜਨਤਾ ਪਾਰਟੀ ਦਾ ਪ੍ਰਦਰਸ਼ਨ ਸੀ, ਉਸ ਤੋਂ ਬਾਅਦ ਚ ਲੱਭ ਕੇ ਉਹਨਾਂ ਬੱਚਿਆਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਜਿਨ੍ਹਾਂ ਨੇ ਇਸ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਸੀ, ਔਰ ਬੜਾ ਮਜ਼ਾਕ ਬਣਾਇਆ ਗਿਆ ਉਹਨਾਂ ਬੱਚਿਆਂ ਦਾ। ਖੈਰ, ਸੁਪਰੀਮ ਕੋਰਟ ਨੇ ਕਹਿੰਦੇ ਆ ਜੀ ਰੋਕ ਲਾ ਦਿੱਤੀ ਹੈ। ਅਗਲੀ ਗੱਲ ਇਹ ਹੈ ਕਿ ਜਿਹੜਾ ਗੁਰਿੰਦਰਜੀਤ ਸਿੰਘ ਨਾਗਰਾ, ਟਾਂਡੇ ਥਾਣੇ ਦਾ SHO, FBI ਨੇ ਦੱਸਿਆ ਕਿ ਇੱਥੇ ਉਹ ਬਹਿ ਕੇ ਅਮਰੀਕਾ ਤੋਂ 4 ਕਰੋੜ ਦੀ ਫਰੌਤੀ ਲੈ ਕੇ ਬੰਦੇ ਮਰਵਾਈ ਜਾਂਦਾ। ਉਹਦੇ ਬਾਰੇ ਇਹ ਵੇਰਵੇ ਸਾਹਮਣੇ ਆਏ ਨੇ ਕਿ ਉਹਨੇ ਪੁਲਿਸ ਕੋਲੇ ਗ੍ਰਿਫਤ ਚ, ਹੁਣ ਉਹਨੇ ਮੰਨ ਲਿਆ ਕਿ ਹਾਂਜੀ ਮੈਂ ਇਹ ਕੰਮ ਕਰਦਾ ਸੀ। ਅੱਜ ਦੇ ਦੌਰ ਵਿੱਚ ਪੁਲਿਸ ਅਤੇ ਗੈਂਗਸਟਰਾਂ ਦੇ ਇਸ ਤਾਲਮੇਲ ਨੂੰ ਸਮਝਣ ਦੀ ਲੋੜ ਹੈ। ਚੇਤੇ ਕਰੋ, ਸਿੱਧੂ ਮੂਸੇਵਾਲੇ ਦੇ ਕਾਤਲਾਂ ਦੇ ਵਿੱਚੋਂ ਇੱਕ ਮਾਨਸਾ ਸੀ ਜਾਂ ਕਿਤੇ ਹੋਰ, ਉੱਥੇ CIA ਸਟਾਫ ਦੇ ਵਿੱਚ ਕਿਵੇਂ ਉਹ ਐਸ਼ਾ ਕਰਦਾ ਰਿਹਾ ਇੱਕ ਕਾਤਲ, ਤੇ ਕਿਵੇਂ ਇੱਕ ਨੌਜਵਾਨ ਲੜਕੀ ਉਹਨੂੰ ਪ੍ਰੋਵਾਈਡ ਕਰਾਈ ਗਈ, ਕਿਵੇਂ CIA ਸਟਾਫ ਦਾ ਇੰਚਾਰਜ ਉਹਨੂੰ ਕਾਰ 'ਚ ਘੁਮਾਉਂਦਾ ਫਿਰਦਾ ਰਿਹਾ, ਆਖਰ ਉਹਦੇ ਵੀ ਲੱਤ ਮਾਰ ਕੇ ਧੋਖਾ ਦੇ ਕੇ ਉਹ ਭੱਜ ਗਿਆ, ਬਾਅਦ 'ਚ ਫੜਿਆ ਗਿਆ। ਉਹ ਕੁੜੀ, ਉਹ ਥਾਣੇਦਾਰ ਤੇ ਉਹ ਜਿਹੜਾ ਕਾਤਲ ਸੀ ਉਹ ਫੜੇ ਤਾਂ ਗਏ। ਪਰ ਇਹ ਗੱਲ ਸੋਚੋ ਕਿ ਜੇ CIA ਸਟਾਫਾਂ ਦੇ ਇੰਚਾਰਜ ਇਹੋ ਜਿਹੇ ਗੈਂਗਸਟਰਾਂ ਨਾਲ, ਅਪਰਾਧੀਆਂ ਨਾਲ ਰਲੇ ਹੋਏ ਨੇ, ਤਾਂ ਗੱਲ ਕਿੱਧਰ ਜਾਂਦੀ। ਇੱਕ ਚਰਚਾ ਛਿੜਿਆ ਸੀ ਕਿ ਲਾਰੈਂਸ ਬਿਸ਼ਨੋਈ ਨੂੰ ਮੋਹਾਲੀ ਦੇ ਸਪੈਸ਼ਲ ਥਾਣੇ ਵਿੱਚ ਬਿਠਾ ਕੇ ਉਹਦੀ ਇੱਕ ਲੰਬੀ ਚੌੜੀ ਇੱਕ ਚੈਨਲ ਦੇ ਉੱਤੇ ਜਗਵਿੰਦਰ ਪਟਿਆਲ ਨਾਲ ਇੰਟਰਵਿਊ ਕਰਾਈ ਗਈ। ਜਗਵਿੰਦਰ ਪਟਿਆਲ ਸਵੇਦ ਸੈਣੀ ਨੇ ਪਾਲਿਆ ਸੀ, ਇੱਕ ਹੋਰ ਆ ਇਹਦਾ ਭਰਾ। ਇਹ ਦੋ ਭਰਾ ਜਿਹੜੇ ਆ, ਉਹਨਾਂ ਚੋਂ ਇੱਕ ਪੁਲਿਸ 'ਚ ਕਰਾਤਾ, ਚੰਡੀਗੜ੍ਹ ਪੁਲਿਸ 'ਚ ਇੱਕ ਬੜਾ ਬਦਨਾਮ ਜਿਹਾ ਥਾਣੇਦਾਰ ਆ ਜਿਹੜਾ ਧਰਨੇ ਮੁਜ਼ਾਹਰਿਆਂ 'ਚ ਲੋਕਾਂ ਨੂੰ ਵਾਹਵਾ ਬੇਕਿਰਕੀ ਨਾਲ ਪੇਸ਼ ਆਉਂਦਾ। ਇਹ ਦੋਨੇ ਜਾਣੇ, ਜਗਵਿੰਦਰ ਪਟਿਆਲ ਤੇ ਇਹਦਾ ਭਰਾ ਜਿਹੜਾ ਪੁਲਿਸੀਆ, ਇਹ ਦੋਨੇ ਜਾਣੇ ਉਸ ਪੁਲਿਸ ਮੁਲਾਜ਼ਮ ਦੇ ਬੇਟੇ ਆ ਜਿਹੜਾ ਜਦੋਂ ਖਾਲਿਸਤਾਨ ਲਿਬਰੇਸ਼ਨ ਫੋਰਸ ਨੇ ਸੈਣੀ ਉੱਤੇ ਚੰਡੀਗੜ੍ਹ ਅਟੈਕ ਕੀਤਾ, ਉਹ ਸੈਣੀ ਵਾਲੀ ਥਾਂ ਤੇ ਕਾਰ 'ਚ ਬੈਠਾ ਸੀ ਤੇ ਉਹ ਮਾਰਿਆ ਗਿਆ। ਸੈਣੀ ਨੇ ਉਹਨਾਂ ਨੂੰ ਪਾਲਿਆ ਤੇ ਉਹਨਾਂ ਨੂੰ ਨੌਕਰੀ ਦਵਾਈ। ਜਿਹੜਾ ਸਵੇਦ ਸੈਣੀ ਦਾ ਪਾਲਿਆ ਹੋਇਆ ਜਗਵਿੰਦਰ ਪਟਿਆਲ ਆ, ਉਹ ਲਾਰੈਂਸ ਬਿਸ਼ਨੋਈ ਨਾਲ ਪੁਲਿਸ ਵਾਲਿਆਂ ਦੀ ਮਦਦ ਨਾਲ ਇਹ ਇੰਟਰਵਿਊ ਕਰਦਾ ਸੀ। ਕੀ ਬਣਿਆ ਉਸ ਕੇਸ ਦਾ, ਕੀ ਬਣਿਆ ਸੀ ਇਹ ਸਟਾਫ ਵਾਲੇ ਦਾ, ਤੇ ਇਹਦਾ ਕੀ ਬਣੂ। ਸੱਚਾਈ ਇਹ ਆ ਕਿ ਇਸ ਮੌਕੇ ਪੰਜਾਬ ਦੇ ਵਿੱਚ ਜੱਗੂ ਭਗਵਾਨਪੁਰੀਆ, ਲਾਰੈਂਸ ਬਿਸ਼ਨੋਈ ਤੇ ਹੋਰ ਜਿੰਨੇ ਗੈਂਗਸਟਰ ਨੇ, ਇਹਨਾਂ ਸਾਰਿਆਂ ਦੀ ਪੁਲਿਸ ਦੇ ਵੱਡੇ ਅਧਿਕਾਰੀਆਂ ਨਾਲ ਗਿੱਟ ਪਿੱਟ, ਤੇ ਆਮ ਬੰਦੇ ਚਾਹੇ ਉਹ ਭਾਰਤ ਤੋਂ ਬਾਹਰ ਨੇ ਚਾਹੇ ਭਾਰਤ 'ਚ ਨੇ, ਪੰਜਾਬ ਦੇ ਵਿੱਚ ਉਹਨਾਂ ਦੇ ਉੱਤੇ ਬਹੁਤ ਵੱਡਾ ਅਟੈਕ ਜਿਹੜਾ ਹੈਗਾ ਉਹ ਚੱਲ ਰਿਹਾ। ਜੇਕਰ ਕੋਈ ਜ਼ਮੀਨ ਖਰੀਦ ਲੈਂਦਾ ਹੈ, ਉਹਨੂੰ ਫੋਨ ਚਲੇ ਜਾਂਦਾ, ਉਹ ਵਿਚਾਰਾ ਪਿੱਟਦਾ ਕਿ ਮੈਂ ਕਿੱਥੋਂ ਤੈਨੂੰ 1 ਕਰੋੜ ਦੇ ਦਿਆਂ, ਮੈਂ ਤਾਂ ਜਿੰਨੇ ਪੈਸੇ ਸੀਗੇ ਉਹ ਜ਼ਮੀਨ ਜਿਹੜੀ ਖਰੀਦੀ ਆ ਉਹ 'ਚ ਖਰਚ ਤੇ ਜਿਹਨੂੰ ਖਰੀਦੀ ਹੁੰਦੀ ਆ ਜਿਹਨੇ, ਉਹ ਆਪ ਪਿੱਟਦਾ ਕਿ ਮੇਰੇ ਕੋਲੇ ਪੈਸੇ ਹੈ ਨਹੀਂ, ਕੱਲੀ ਜ਼ਮੀਨ ਆ ਮੇਰੇ ਕੋਲ, ਤਾਂ ਮੈਂ ਲਈ ਆ। ਤੇ ਜਿਹਨੇ ਵੇਚੀ ਹੁੰਦੀ ਆ ਉਹ ਅੱਡ ਪਿੱਟਦਾ ਕਿ ਮੈਂ ਤੈਨੂੰ ਕਿੱਥੋਂ ਕਰੋੜ ਦੇ ਦਿਆਂ, ਤੈਨੂੰ ਪਤਾ ਮੈਂ ਕਿਹੜੀ ਵਿਪਤਾ 'ਚ ਜ਼ਮੀਨ ਵੇਚੀ ਆ, ਤੇ ਮੈਂ ਆਪਦਾ ਕੋਈ ਕੰਮ ਕਰਨਾ ਸੀ, ਮੇਰੀ ਲੋੜ ਸੀ, ਮਜਬੂਰੀ ਸੀ,
ਮੈਂ ਜ਼ਮੀਨ ਕਿਤੇ ਚਾਹ ਨੂੰ ਵੇਚਤੀ। ਪਰ ਕਚਹਿਰੀਆਂ 'ਚ, ਥਾਣਿਆਂ 'ਚ ਕਿਤੇ ਕੋਈ ਸੁਣਵਾਈ ਨਹੀਂ। ਗੈਂਗਸਟਰ ਉਲਟਾ ਕਹਿ ਰਿਹਾ ਹੁੰਦਾ ਹੈ ਕਿ ਤੂੰ SHO ਦੇ ਕੋਲ ਬੈਠ, ਤੈਨੂੰ ਉੱਥੇ ਫੋਨ ਆਊ। ਇਹ ਜਿਹੜਾ ਦਾਵਾ ਬਦਮਾਸ਼ਾਂ ਦਾ, ਇਹ ਕੀ ਇਹਦੇ ਅਰਥ ਨੇ? ਇਹ ਗੈਂਗਸਟਰ ਕੌਣ ਨੇ? ਅਸਲ ਵਿੱਚ ਪੰਜਾਬ ਨੂੰ ਜਰਾਇਮ ਪੇਸ਼ਾ ਲੋਕਾਂ ਦਾ ਸੂਬਾ ਜਿਹੜਾ ਉਹ ਬਣਾਇਆ ਜਾ ਰਿਹਾ ਵੀ ਇਹ ਤਾਂ ਬਹੁਤ ਮਾੜੇ ਆ। ਥੋੜੇ ਦਿਨ ਪਹਿਲਾਂ ਇਹ ਚਰਚਾ ਹੋ ਕੇ ਹਟੀ ਆ ਕਿ ਬਾਰਡਰ ਦੇ ਉੱਤੇ ਤਾਰ ਲੱਗੀ ਆ, ਵਾੜ ਲੱਗੀ ਆ ਪਾਕਿਸਤਾਨ ਵਾਲੇ ਪਾਸੇ। ਇੱਥੇ ਕੋਈ ਇਹਨਾਂ ਨੇ ਮਸ਼ੀਨ ਫਿੱਟ ਕੀਤੀ ਜਿਹੜੀ ਡਰੋਨ ਨੂੰ 6 ਕਿਲੋਮੀਟਰ ਦੇ ਘੇਰੇ ਤੱਕ ਡਰੋਨ ਦਾ ਪਤਾ ਦੱਸ ਸਕਦੀ ਹੈ। ਜਾਣੀ ਕਿ 12 ਕਿਲੋਮੀਟਰ, 6 ਇੱਧਰ ਤੇ 6 ਇੱਧਰ, 12 ਕਿਲੋਮੀਟਰ ਦੇ ਇਲਾਕੇ 'ਚ ਜਿਹੜੀ ਡਰੋਨਾਂ ਨੂੰ ਫੜਦੀ ਹੈ। ਉਹਨੇ ਫਾਜ਼ਿਲਕਾ ਵਾਲੇ ਪਾਸੇ ਅਫਸਰਾਂ ਨੇ ਲਾਈ ਤੇ 25 ਡਰੋਨ ਇੱਕ ਰਾਤ ਵਿੱਚ ਆਏ। 25 ਡਰੋਨਾਂ ਦੀ ਆਮਦ ਬਾਰੇ ਉਸ ਮਸ਼ੀਨ ਨੇ ਦੱਸਿਆ। ਜੇ ਇੱਕ ਰਾਤ ਵਿੱਚ ਨਸ਼ੇ ਤੇ ਅਸਲੇ ਨਾਲ ਭਰੇ 25 ਡਰੋਨ ਆਉਂਦੇ ਆ ਤਾਂ ਹਰ ਰੋਜ਼ 30 ਰਾਤਾਂ ਲਾ ਲਓ, ਇਹ ਮਹੀਨੇ ਤੇ ਫਿਰ ਸਾਲ ਲਾ ਲਓ। ਇਹ ਸਾਰਾ ਨਸ਼ਾ, ਇਹ ਸਾਰਾ ਅਸਲਾ ਇਹ ਪੰਜਾਬ ਦੇ ਵਿੱਚ ਸੁੱਟ ਕੇ ਕਰਨਾ ਕੀ ਹੈ ਇੱਥੇ? ਕੀ ਇਹ ਕੋਈ ਸੰਘਰਸ਼ ਚੱਲ ਰਿਹਾ ਇੱਥੇ ਕੌਮ ਦਾ? ਕੀ ਇਹ ਕੋਈ ਸਾਰਥਕ ਕਾਰਵਾਈ ਹੈ? ਪੰਜਾਬ ਨੂੰ, ਪੰਜਾਬ ਦੀ ਜਵਾਨੀ ਨੂੰ ਕਿਸ ਪਾਸੇ ਤੋਰਿਆ ਜਾ ਰਿਹਾ? ਹਾਲਾਤ ਇਹ ਨੇ ਕਿ ਪਹਿਲਾਂ ਜਦੋਂ ਸਿੱਖ ਸੰਘਰਸ਼ ਵਿੱਚ ਲੇਖੇ ਲੱਗਦੇ ਸੀ, ਪੁੱਤ ਤਾਂ ਮਾਂ ਕਹਿਣ ਜੋਗੀ ਸੀ ਕਿ ਮੇਰਾ ਪੁੱਤ ਕੌਮ ਦਾ ਸ਼ਹੀਦ ਆ, ਉਹਨੂੰ ਸਨਮਾਨ ਮਿਲਦਾ ਸੀ ਮਾਂ। ਅੱਜ ਜਾਂ ਤਾਂ ਚਿੱਟਾ ਖਾ ਕੇ ਮਰ ਰਿਹਾ, ਜਾਂ ਦੂਜਾ ਕੰਮ ਕੀ ਆ ਕਿ ਪੁਲਿਸ ਦੀ ਗੋਲੀ ਨਾਲ ਲੱਤ 'ਚ ਗੋਲੀ ਖਾ ਲੈਂਦਾ। ਤੇ ਆ ਖਬਰ ਆਈ ਆ ਕਿ ਸੰਗਰੂਰ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਦਫ਼ਤਰ ਆ, 2200 ਰੁਪਈਏ ਦੇ ਵਿੱਚ 2 ਮੁੰਡਿਆਂ ਨੇ ਪੈਟਰੋਲ ਪੰਪ ਸਿੱਟਿਆ। ਸਾਰੀ ਉਮਰ ਲੱਗ ਜਾਣੀ ਅੰਦਰ ਇਹਨਾਂ। ਇੱਥੇ ਸਰਹਾਲੀ ਕਹਿੰਦੇ ਸੀਗੇ ਹਮਲਾ ਹੋਇਆ ਪੁਲਿਸ ਚੌਕੀ ਤੇ, ਉਹ ਨਿੱਕੀ ਉਮਰ ਦੇ ਨਾਬਾਲਗ ਬੱਚਿਆਂ ਨੂੰ। ਪਹਿਲਾਂ ਤਾਂ ਸਾਡੀ ਕੌਮ ਦਾ ਵੱਡਾ ਹਿੱਸਾ ਉਸ ਦੌਰ ਦੇ ਵਿੱਚ ਲੇਖੇ ਲੱਗੇ, ਉਹ ਮਾਣ ਵਾਲੀ ਗੱਲ ਸੀ। ਹੁਣ ਤਿਰਸਕਾਰ ਵਾਲੀ ਗੱਲ। ਗੁੰਡਾਗਰਦੀ, ਬਦਮਾਸ਼ੀ ਦਾ ਰਾਹ ਇਹ ਕਦੇ ਵੀ ਚੰਗਾ ਨਹੀਂ। ਤੇ ਜੇਕਰ ਕੋਈ ਇਹਦੇ ਬਹਾਨੇ ਭਾਲਦਾ ਵੀ ਪੰਜਾਬ ਦਾ ਕੋਈ ਫਾਇਦਾ ਹੋ ਜੂ, ਇਸ ਫਾਇਦੇ ਤੋਂ ਤੌਬਾ ਕਰੋ। ਹੁਣ ਹਾਲਾਤ ਇਹ ਨੇ ਕਿ ਭਾਰਤ ਦੀਆਂ ਖੁਫੀਆ ਏਜੰਸੀਆਂ ਆਪਣੇ ਆਪ ਨੂੰ ਸੱਚਾ ਦੱਸਣ ਲਈ ਰਿਪੋਰਟਾਂ ਬਣਾ ਕੇ ਛੱਡ ਰਹੀਆਂ ਨੇ ਕਿ ਪੰਜਾਬ 'ਚ ਤਾਂ ਹਾਲਾਤ ਬਹੁਤ ਮਾੜੇ ਆ। ਇੱਥੇ ਦੇ ਅਫਸਰ, ਇੱਥੋਂ ਦੀ ਬਿਊਰੋਕ੍ਰੇਸੀ, ਇੱਥੋਂ ਦੇ ਕ੍ਰਾਈਮ, ਅਪਰਾਧ ਦੀ ਦੁਨੀਆ ਸਭ ਇੱਕ ਮਿੱਕ। ਭਾਈ ਤੁਸੀਂ ਸਾਨੂੰ ਇੰਡੀਆ ਦੀਆਂ ਏਜੰਸੀਆਂ ਨੇ ਕੀ ਦੱਸਣਾ? ਤਾਂ ਬੱਚੇ ਨੂੰ ਪਤਾ। ਅਮਰੀਕਾ ਨੇ ਤਾਂ ਮੋਹਰ ਲਾਈ ਆ, FBI ਨੇ। ਬਹੁਤ ਚੰਗੀ ਗੱਲ ਆ ਕਿ ਉਹ ਇੱਕ ਕੇਸ ਦੇ ਬਹਾਨੇ ਸਾਰਿਆਂ ਨੂੰ ਚਾਨਣ ਹੋ ਗਿਆ, ਪਰ ਪੰਜਾਬ ਦਾ ਘਾਣ ਕਰਨ ਦਾ ਇਹ ਸਾਰਾ ਸਿਸਟਮ। ਇਸ ਮਾਹੌਲ ਦੇ ਵਿੱਚ ਸਰਕਾਰ ਜਿਹਦੀ ਮਰਜ਼ੀ ਆ ਜਾਵੇ, ਬਣਨਾ ਬੁਣਨਾ ਕੁਛ ਨਹੀਂ। ਪਰ ਅੱਜ ਫੇਰ ਵੀ ਸਾਡੇ ਭਰਾਵਾਂ ਨੇ ਕਿਹਾ ਕਿ ਅਸੀਂ ਜੀ ਅਮਰਤਪਾਲ ਸਿੰਘ ਦੇ ਰਾਹੀਂ ਪੰਜਾਬ ਦਾ ਭਲਾ ਕਰਨ। ਅਸੀਂ ਕਾਹਤੋਂ ਭਾਈ ਮਾੜਾ ਕਹੀਏ? ਸਾਡਾ ਆਪਦਾ ਵਿਚਾਰ ਨਹੀਂ ਹੈਗਾ ਇਸ ਸਿਸਟਮ ਦੇ ਨਾਲ ਰਲਦਾ, ਪਰ ਜੇਕਰ ਕਿਸੇ ਨੂੰ ਲੱਗਦਾ ਕਿ ਇਹਦੇ ਰਾਹੀਂ ਅਸੀਂ ਕੋਈ ਇਲਾਕਾ ਢਾਹ ਲਿਆਂਗੇ ਤਾਂ ਜ਼ਰੂਰ ਉਹਨਾਂ ਦੀ ਹਮਾਇਤ ਕਰੀਏ। ਅੱਜ ਵਾਰਸ ਪੰਜਾਬ ਦੇ ਅਕਾਲੀ ਦਲ ਨੇ ਬੰਦੀ ਸਿੰਘਾਂ ਅਤੇ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਬਾਰੇ ਬਹੁਤ ਗਹਿ ਗੱਡਮਾ ਧਰਨਾ ਮੁਜ਼ਾਹਰਾ ਕੀਤਾ, ਜਿੱਥੇ ਉਹਨਾਂ ਦੇ ਖਿਲਾਫ ਸਟੇਟ ਨੇ ਬੜੀ ਬੇਕਿਰਕੀ ਨਾਲ ਜਿਹੜਾ ਉੱਥੇ ਕੀਤਾ ਕੰਮ, ਜਿਵੇਂ ਡਾਂਗਾ ਚਲਾਉਂਦੇ ਆ, ਜਿਵੇਂ ਉਹ ਵਾਟਰ ਕੈਨਨ ਚੱਲਦਾ। ਬੰਦੀ ਸਿੰਘਾਂ ਦਾ ਮਸਲਾ ਜਦੋਂ ਆਪਾਂ ਧਿਆਨ ਧਰਦੇ ਆ ਤਾਂ ਸੋਚੋ ਪਿਛਲੇ ਕਿੰਨੇ ਸਾਲਾਂ ਤੋਂ ਕੌਮ ਲੱਗੀ ਹੋਈ। ਇੱਥੋਂ ਤੱਕ ਕਿ 550 ਸਾਲਾ ਬਾਬੇ ਨਾਨਕ ਦਾ ਜਦੋਂ ਮਨਾਇਆ, ਮੋਦੀ ਸਰਕਾਰ ਨੇ ਐਲਾਨ ਵੀ ਕਰਤਾ
ਪਰ ਨਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਹੋਈ ਹੈ, ਨਾ ਭਾਈ ਰਾਜੋਆਣੇ ਦੀ ਫਾਂਸੀ ਦਾ ਮਸਲਾ ਨਿਬੜਿਆ। ਤੇ ਇਹ ਸਟੇਟ ਸਿੱਖਾਂ ਨੂੰ ਲਈ ਕੀ ਬੈਠੀ ਹੈ। ਹੁਣ ਗੱਲ ਚੱਲ ਰਹੀ ਆ ਕਿ ਫਿਰ ਵੋਟ ਪਾਈਏ ਤਾਂ ਕਿਹਨੂੰ ਪਾਈਏ। ਭਾਈ ਜੇ ਨਹੀਂ ਸਰਦਾ ਕਾਂਗਰਸ ਨੂੰ ਤਾਂ ਅਸੀਂ ਕਿਉਂ ਕਹੀਏ ਵੀ ਪਾਓ, ਅਸੀਂ ਭਾਜਪਾ ਨੂੰ ਕਿਉਂ ਕਹੀਏ ਪਾਓ, ਅਸੀਂ ਕਿਉਂ ਕਹੀਏ ਕਿ ਆਪ ਵਾਲਿਆਂ ਨੂੰ ਪਾਓ, ਅਸੀਂ ਤਾਂ ਕਹੀਏ ਕਿਸੇ ਨੂੰ ਨਾ ਪਾਓ। ਪਰ ਜੇ ਨਹੀਂ ਸਰਦਾ ਫਿਰ ਭਾਈ ਅਮਰਤਪਾਲ ਸਿੰਘ ਵਾਲੇ ਵਾਰਸ ਅਕਾਲੀ ਦਲ ਦੇ ਹੱਥ ਮਜ਼ਬੂਤ ਕਰੋ। ਪਰ ਕਰੀਏ ਕੀ, ਪਿਛਲੇ 3 ਦਿਨ ਤੋਂ ਭਾਈ ਜਿਹੜੇ ਵਾਰਸ ਪੰਜਾਬ ਦੇ ਕੁਝ ਆਗੂ ਨੇ ਉਹ ਵੱਖਰਾ ਹੀ ਰਾਗ ਅਲਾਪਣ ਲੱਗੇ ਹੋਏ ਨੇ। ਇਹਨਾਂ ਨੂੰ ਚਾਹੀਦਾ, ਵਾਰਸ ਪੰਜਾਬ ਦੇ ਅਕਾਲੀ ਦਲ ਨੂੰ, ਵੀ ਆਪਾਂ 117 ਸੀਟਾਂ ਉੱਤੇ ਜਿੱਤਣ ਵਾਲੇ ਬੰਦੇ ਖੜੇ ਕਰੀਏ। ਜਦੋਂ ਸਰਕਾਰ ਬਣ ਗਈ ਭਾਈ ਬੜੇ ਹੋਰ ਬਣਨੇ ਹੁੰਦੇ ਆ ਅਹੁਦੇ, ਬੜੇ ਮੰਡੀਕਰਨ ਬੋਰਡ ਦਾ ਚੇਅਰਮੈਨ, ਫਲਾਨਾ ਢੀਂਗ, ਬੜੇ ਥਾਂ ਨੇ। ਜਿਵੇਂ ਰਾਜ ਸਭਾ ਦੇ ਵਿੱਚ ਬੰਦੇ ਭੇਜੀਦੇ ਆ ਉਵੇਂ ਹੋਰ ਰਾਹ ਨੇ। ਅਸੀਂ ਤਾਂ ਚਾਹਾਂਗੇ ਕਿ ਭਾਈ ਅਮਰਤਪਾਲ ਸਿੰਘ ਦੀ ਸਰਕਾਰ ਬਣ ਜੇ, ਪਰ ਇਹਨਾਂ ਦੇ ਹਾਲ ਚਾਲ ਕੁਝ ਗਲਤ ਨੇ। ਇਹਨਾਂ ਦੇ ਸ਼ੁਭ ਚਿੰਤਕਾਂ ਨੂੰ ਚਾਹੀਦਾ ਕਿ ਹੱਲ ਕੱਢਣ। ਖੈਰ ਇੱਥੇ ਸਮਾਪਤੀ ਕਰਦੇ ਹਾਂ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।